ਅੱਜ ਸਿੱਖ ਸੰਘ ਹੈਗਾ ਮੋਦੀ ਜਿਹੜਾ ਇੱਕ ਕਰੂਪ ਚਿਹਰਾ ਜਿਹੜਾ ਹੈਗਾ, ਇੱਕ ਜਿਹੜਾ ਟੈਰਰਿਸਟ ਹੈਗਾ ਵਾ, ਹਿੰਦੂ ਟੈਰਰਿਸਟ ਜਿਹੜਾ, ਉਹ ਅੱਜ ਇੱਥੇ ਗੁਜਰਾਤ ਦਾ ਜਿਹੜਾ ਹੈਗਾ ਚਿਹਰਾ ਉਹ ਅੱਜ ਇੱਥੇ ਐਡਰੈਸ ਕਰਨਾ ਚਾਹੁੰਦਾ ਹੈ। ਉਹਦੇ ਅਗੇਂਸਟ ਪ੍ਰੋਟੈਸਟ ਕਰਨ ਲਈ ਸਭ ਸਿੱਖ ਜਥੇਬੰਦੀਆਂ ਇੱਥੇ ਇਕੱਠੀਆਂ ਹੋਈਆਂ ਨੇ। ਤੇ ਆਓ ਅੱਜ ਤੁਹਾਨੂੰ ਸਾਰਿਆਂ ਨੂੰ ਮਿਲਾਉਂਦੇ ਹੈਗੇ ਜਿਹੜੀ ਸਿੱਖ ਸੰਗਤ ਦੇ ਜਿਹੜੇ ਡਿਫਰੈਂਟ ਆਰਗੇਨਾਈਜ਼ਰਸ ਹੈਗੇ ਨੇ, ਉਹਨਾਂ ਦੇ ਨਾਲ ਤੁਹਾਨੂੰ ਮਿਲਾਉਂਦੇ ਹੈਗੇ ਜੀ। ਆਜੋ ਜੀ। ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਜੀਓ। हाँ जी डॉक्टर साहब जी, वाहिगुरू जी का खालसा वाहिगुरू जी की फतेह जी। वाहिगुरू जी का खालसा वाहिगुरू जी की फतेह। डॉक्टर साहब जी अज फिर डेरे लाते तुसी इत्थे यूएन दे सामने ते कहंदे मोदी जिहड़ा अतवादी आ हिंदुस्तानी ते ਉਹ ਇੱਥੇ ਆ ਰਿਹਾ ਤੇ ਉਹਨੇ ਐਡਰੈਸ ਕਰਨਾ यूएन ਦੇ ਵਿੱਚ। ਸੋ ਉਹਦੇ ਬਾਰੇ ਤੁਸੀਂ ਕੁਝ ਕਹਿਣਾ ਚਾਹੋਗੇ ਜੀ? ਅੱਜ ਦੇ ਜਿਹੜਾ ਤੁਸੀਂ ਪ੍ਰੋਟੈਸਟ ਆਰਗੇਨਾਈਜ਼ ਕੀਤਾ ਸਾਰਿਆਂ ਨੇ ਰਲ ਕੇ, ਉਸ ਬਾਰੇ ਕੀ ਕਹਿਣਾ ਚਾਹੋਗੇ ਜੀ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਵਿਊਅਰਸ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਪਿਛਲੇ ਦੋਨੋਂ ਹੀ ਜਿਹੜੇ ਇਵੈਂਟ ਸੀ ਡੈਲਾਵੇਅਰ ਦੇ ਵਿੱਚ ਪਰਸੋਂ ਜਿੱਥੇ ਕੁਆਡ ਮੀਟਿੰਗ ਸੀ, ਔਰ ਕੱਲ ਜਿਹੜਾ ਕਿ ਨਾਸਾ ਕਾਉਂਟੀ ਦੇ ਵਿੱਚ ਕਮਿਊਨਿਟੀ ਸੈਂਟਰ ਦੇ ਬਾਹਰ ਸੀ, ਉਹਨਾਂ ਵੀਡੀਓਜ਼ ਨੂੰ ਜਾਂ ਉਹਦੀ ਸਾਡੀ ਲਾਈਵ ਕਵਰੇਜ ਨੂੰ ਬਹੁਤ ਵੱਡੀ ਗਿਣਤੀ 'ਚ ਸਾਡੇ ਵਿਊਅਰਸ ਨੇ ਪਸੰਦ ਕੀਤਾ। ਤੁਹਾਡੀ ਐਂਕਰਸ਼ਿਪ ਨੂੰ ਵੀ ਪਸੰਦ ਕੀਤਾ ਗਿਆ। ਔਰ ਅੱਜ ਬੇਸ਼ੱਕ ਮੋਦੀ ਦਾ ਐਡਰੈਸ ਤਾਂ ਬਾਈ ਸਾਈਡ ਲਾਈਨ ਮੀਟਿੰਗ ਹੈ, ਕਿਉਂਕਿ ਇੰਡੀਆ ਦਾ ਫੋਰਨ ਮਿਨਿਸਟਰ ਐਸ ਜੈ ਸ਼ੰਕਰ 28 ਤਰੀਕ ਨੂੰ ਬੋਲੇਗਾ ਇੱਥੇ। ਉਦੋਂ ਵੀ ਅਸੀਂ ਆਪਣੇ ਕਸ਼ਮੀਰੀ ਭਰਾਵਾਂ ਭੈਣਾਂ ਨਾਲ ਜੁਆਇਨ ਕਰਾਂਗੇ। ਪਰ ਮੈਸੇਜ ਇਹੀ ਹੈ, ਪੰਜਾਬੀ 'ਚ ਕਹਿੰਦੇ ਨੇ ਬੁਰੇ ਦੇ ਘਰ ਤੱਕ ਜਾਣਾ। ਅਸੀਂ ਉਸ ਕਲਚਰ 'ਚੋਂ ਆਏ ਹਾਂ ਜਿਹਦੇ 'ਚ ਅਸੀਂ ਕਦੇ ਵੀ ਕਿਸੇ ਦੇ ਨਾਲ ਸਾਡੀ ਵੈਸੇ ਵੈਰ ਵਿਰੋਧ ਨਹੀਂ ਹੁੰਦਾ, ਲੇਕਿਨ ਜਿਹੜਾ ਫਿਰ ਵੈਰ ਕਮਾਉਣ ਤੇ ਆਏ ਉਹਨੂੰ ਫਿਰ ਅਸੀਂ ਕਹਿੰਦੇ ਹਾਂ ਕਿ ਭਾਈ ਬੁਰੇ ਦੇ ਘਰ ਤੱਕ ਜਾਣਾ। ਸੋ ਮੋਦੀ ਦਾ ਅੱਜ ਅਖੀਰਲਾ ਦਿਨ ਹੈ ਇੱਥੇ, ਤੇ ਅਸੀਂ ਵੀ ਉਹਨੂੰ ਇਹ ਦੱਸਣ ਆਏ ਹਾਂ ਕਿ ਭਾਈ ਤੂੰ ਜਿਹੜਾ ਰਜੀਮ ਹਿੰਦੂਤਵਾ ਦਾ ਜ਼ਾਲਮਾਨਾ ਰਜੀਮ ਹੈ ਉਸ ਦਾ ਅਸੀਂ ਐਂਡ ਕਰਾਂਗੇ। ਔਰ ਖਾਲਸਾ ਅਲਟੀਮੇਟਲੀ ਗੇਮ ਚੇਂਜਰ ਹੈ ਜਿਹੜਾ ਕਿ ਔਰ ਅੱਜ ਵੀ ਬੜੇ ਉਤਸ਼ਾਹ ਦੇ ਨਾਲ ਸਾਡੇ ਕਸ਼ਮੀਰੀ ਭਰਾ ਵੀ ਇੱਥੇ ਜੁਆਇਨ ਕਰ ਰਹੇ ਨੇ। ਔਰ ਨਿਊਯਾਰਕ ਦਾ ਮੌਸਮ ਥੋੜੀ ਠੰਡ ਵੀ ਹੈ ਔਰ ਝੰਡੇ ਜਿਹੜੇ ਝੂਲ ਰਹੇ ਨੇ, ਔਰ ਅਸੀਂ ਇਹ ਦੇਖ ਰਹੇ ਹਾਂ ਕਿ ਬਹੁਤ ਜਲਦੀ ਇਹਨਾਂ 193 ਝੰਡਿਆਂ ਦੇ ਨਾਲ 194 ਝੰਡਾ ਖਾਲਿਸਤਾਨ ਦਾ ਵੀ ਝੁੱਲਣ ਜਾ ਰਿਹਾ ਜੀ। ਜ਼ਰੂਰ ਡਾਕਟਰ ਸਾਹਿਬ, ਤੁਸੀਂ ਕਹਿ ਦਿੱਤਾ ਕਿ ਇਹਦਾ ਮੋਦੀ ਦਾ ਅਖੀਰਲਾ ਦਿਨ ਹੈ, ਕਿਤੇ ਇੱਥੇ ਦਾ ਅਖੀਰਲਾ ਦਿਨ ਹੈ, ਕਿਤੇ ਇਹ ਤਾਂ ਨਹੀਂ ਹੈਗਾ ਵੀ ਉਹ ਜਾ ਕੇ ਉਹਨੂੰ ਲਾਹ ਹੀ ਜਾਣਾ ਉਹਨਾਂ ਨੇ ਜਿਹੜਾ ਹੈਗਾ? ਸਾਰ ਤੇ ਨਹੀਂ ਨਜ਼ਰ ਆ ਰਹੇ ਕਿਤੇ? ਇਸ ਵੇਲੇ ਮੋਦੀ ਇੱਕ ਮਾਈਨੋਰਿਟੀ ਗਵਰਨਮੈਂਟ ਨੂੰ ਹੈਡ ਕਰ ਰਿਹਾ, ਔਰ ਜੋ ਇਨਰ ਕ੍ਰਾਈਸਿਸ ਨੇ ਉਹਨਾਂ ਦੇ, ਕਿਉਂਕਿ ਤੇਲਗੂ ਦੇਸ਼ਮ ਪਾਰਟੀ ਜਾਂ ਨਿਤੀਸ਼ ਕੁਮਾਰ ਬਹੁਤ ਕੁਝ ਡਿਪੈਂਡ ਕਰੇਗਾ। ਜਿਹੜਾ ਮਹਾਰਾਸ਼ਟਰ ਹਰਿਆਣਾ ਵਗੈਰਾ ਦੀਆਂ ਅਸੈਂਬਲੀ ਚੋਣਾਂ ਹੋਣ ਜਾ ਰਹੀਆਂ, ਜੇ ਉਹਦੇ 'ਚ ਬੀਜੇਪੀ ਲੂਜ਼ਰ ਹੁੰਦੀ ਹੈ, ਜਿਹੜੇ ਦੇ ਕੇ ਕਾਫੀ ਚਾਂਸਸ ਨੇ, ਫਿਰ ਈਵਨ ਮੋਦੀ ਜਾਂ ਬੀਜੇਪੀ ਦੀ ਥਾਂ ਤੇ ਇਹ ਦੋਨੋਂ ਹੀ ਨਾਇਡੂ ਬਾਬੂ ਵੀ ਤੇ ਨਿਤੀਸ਼ ਕੁਮਾਰ ਵੀ ਬਹੁਤ ਵੱਡੇ ਮੌਕਾ ਪ੍ਰਸਤ ਨੇ। ਇਹ ਫਿਰ ਕਾਂਗਰਸ ਵੱਲ ਝੁਕਣਗੇ ਜਾਂ ਜਿਹੜਾ ਦੂਸਰਾ ਵਿਰੋਧੀ ਅਲਾਇੰਸ ਹੈ। ਸੋ ਮੈਨੂੰ ਲੱਗਦਾ ਕਿ ਅਸੈਂਬਲੀ ਇਲੈਕਸ਼ਨਸ ਡਿਸਾਈਡ ਕਰਨਗੇ ਕਿ ਕਿੱਧਰ ਨੂੰ ਜਾਣੀ ਹੈ ਗੱਲ। ਧੰਨਵਾਦ ਡਾਕਟਰ ਸਾਹਿਬ ਜੀ, ਬਹੁਤ ਸ਼ੁਕਰੀਆ ਜੀ। चलो कोई नहीं। हाँ जी डॉक्टर साहब जी, वाहिगुरू जी का खालसा वाहिगुरू जी की फतेह जी। हाँ जी सुखजिंदर सिंह जी, वाहिगुरू जी का खालसा वाहिगुरू जी की फतेह। धन्यवाद है तुहाडा ते TV 84 ਦਾ ਜਿਹੜੇ ਕਿ ਸਾਡੇ ਮੈਸੇਜ ਨੂੰ ਤੁਸੀਂ ਸਿੱਖ ਸੰਗਤਾਂ ਦੇ ਕੋਲ ਲੈ ਕੇ ਜਾਂਦੇ ਜੇ। हाँ जी ਡਾਕਟਰ ਸਾਹਿਬ ਜੀ, ਅੱਜ ਫਿਰ ਆਪਾਂ ਸਾਰੀਆਂ ਸੰਗਤਾਂ ਇੱਥੇ ਇਕੱਠੀਆਂ ਹੋਈਆਂ यूएन ਦੇ ਸਾਹਮਣੇ ਨਿਊਯਾਰਕ ਦੇ ਵਿੱਚ। ਹਾਂਜੀ, ਤੇ यूएन ਦੇ ਵਿੱਚ ਕਹਿੰਦੇ ਮੋਦੀ ਵੀ ਆਇਆ ਤੇ ਉਹਨੇ ਵੀ ਸਪੀਚ ਦੇਣੀ ਹੈਗੀ ਆ, ਜਦ ਕਿ ਕੋਈ ਸੈਸ਼ਨ ਅਜੇ ਸਟਾਰਟ ਨਹੀਂ ਹੋਇਆ यूएन ਦਾ, ਪਰ ਉਹਨੇ ਸਪੀਚ ਦੇਣੀ ਹੈ ਕਹਿੰਦੇ। ਹਾਂਜੀ, ਇਸ ਬਾਰੇ ਤੁਸੀਂ ਕੁਝ ਕਹਿਣਾ ਚਾਹੋਗੇ ਜੀ? ਵੇਖੋ ਜੀ, ਇਹ ਯੂਨਾਈਟਿਡ ਨੇਸ਼ਨ ਦਾ ਜਿਹੜਾ ਵਾ ਸਾਲਾਨਾ ਸੈਸ਼ਨ ਚੱਲ ਰਿਹਾ ਵਾ,
ਇਹਦੇ ਵਿੱਚ ਪ੍ਰਾਈਮ ਮਿਨਿਸਟਰ ਮੋਦੀ ਬੋਲਿਆ ਵਾ, ਪਰ ਅਸੀਂ ਇੱਥੇ ਇਸ ਕਰਕੇ ਆਏ ਹਾਂ, ਅਸੀਂ ਸਾਰੀ ਦੁਨੀਆ ਦੇ ਸਾਹਮਣੇ ਇਹ ਪੇਸ਼ ਕਰ ਰਹੇ ਹਾਂ, ਸਾਰੀ ਦੁਨੀਆ ਨੂੰ ਇਹ ਦੱਸ ਰਹੇ ਹਾਂ ਕਿ ਜਦੋਂ ਦਾ ਮੋਦੀ ਹੋਇਆ ਵਾ ਉਹ ਤੋਂ ਲੈ ਕੇ there has been escalation of assassinations and extrajudicial killing of Sikhs। ਪੰਜਾਬੀ 'ਚ ਮਤਲਬ ਇਹ ਆ ਕਿ ਜਦੋਂ ਦਾ ਪ੍ਰਾਈਮ ਮਿਨਿਸਟਰ ਮੋਦੀ ਆਇਆ ਵਾ ਉਸਨੇ ਆਪਣੀ ਜਿਹੜੀ ਇਹ ਕਮਾਂਡ ਸੰਭਾਲੀ ਆ, ਉਦੋਂ ਤੋਂ ਲੈ ਕੇ ਹੁਣ ਤੱਕ ਸਿੱਖਾਂ ਵਿਰੁੱਧ ਜਿਹੜੇ ਨੇ ਕਤਲ ਹੋ ਰਹੇ ਨੇ ਉਹ ਵੱਧ ਗਏ ਨੇ। ਸਿੱਖਾਂ ਦੀ ਜਿਹੜੀ ਐਕਸਟਰਾ ਜੁਡੀਸ਼ੀਅਲ ਗੈਰ ਕਾਨੂੰਨੀ ਸਿੱਖਾਂ ਨੂੰ ਮਾਰਿਆ ਜਾ ਰਿਹਾ ਵਾ ਉਹ ਵੀ ਵੱਧ ਚੁੱਕਾ ਵਾ। ਸਾਰੀ ਦੁਨੀਆ ਵਿੱਚ ਸਿੱਖਾਂ ਦੇ ਕਤਲ ਹੋ ਰਹੇ ਨੇ ਜਾਂ ਕਤਲ ਕਰਨ ਦੀਆਂ ਸਾਜ਼ਿਸ਼ਾਂ ਜਿਹੜੀਆਂ ਨੇ ਉਹ ਘੜੀਆਂ ਜਾ ਰਹੀਆਂ ਨੇ। ਜੇ ਸਿੰਪਲੀ ਇਹਨੂੰ ਦੱਸਿਆ ਜਾਵੇ ਦੇ ਐਸਕਲੇਸ਼ਨ in violence against Sikhs since Modi came into power, there's a escalation of extrajudicial killing of Sikhs, and there is a escalation of transnational repression and assassination of Sikhs since Modi came into power। ਹਾਂਜੀ ਡਾਕਟਰ ਸਾਹਿਬ, ਅੱਛਾ ਡਾਕਟਰ ਸਾਹਿਬ, ਇਸ ਤੋਂ ਇਲਾਵਾ ਹੋਰ ਕੁਝ ਕਹਿਣਾ ਚਾਹੋਗੇ ਤੁਸੀਂ? ਜਿਹੜਾ ਜਿਵੇਂ ਹੁਣ ਕਿ ਆਪਾਂ ਦੇਖਿਆ ਗਿਆ ਜਿਹੜਾ ਖਾਸ ਤੌਰ ਤੇ ਨਿਊਯਾਰਕ ਦੇ ਵਿੱਚ ਵੀ ਉਹਨਾਂ ਨੇ ਸਰਦਾਰ ਗੁਰਪਤਵੰਤ ਸਿੰਘ ਪੰਨੂ ਹੋਣਾ ਦੇ ਅਟੈਕ ਕਰਨ ਦੀ ਕੋਸ਼ਿਸ਼ ਕੀਤੀ, ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀਗੀ, ਹੈ ਨਾ? ਉਸ ਸੰਬੰਧੀ ਕੁਝ ਹੋਰ ਜਾਣਕਾਰੀ ਦੇਣਾ ਚਾਹੋਗੇ ਤੁਸੀਂ, ਸੰਗਤਾਂ ਨਾਲ ਸਾਂਝੀਆਂ ਕਰਨਾ ਚਾਹੋਗੇ ਜੀ? ਹਾਂਜੀ, ਉਹਦਾ ਹੈ ਜੀ ਗੁਰਪਤਵੰਤ ਸਿੰਘ ਪੰਨੂ ਜਿਹੜੇ ਨੇ ਉਹ ਪੰਜਾਬ ਨੂੰ ਹਿੰਦੁਸਤਾਨ ਦੇ ਕੈਪਟਨ ਚੁਣਾਉਣ ਵਾਸਤੇ ਲੀਡ ਕਰ ਰਹੇ ਨੇ ਕੰਪੇਨ ਨੂੰ, ਜਿਹੜੀ ਕਿ ਖਾਲਸਾ ਰੈਫਰੈਂਡਮ ਕੰਪੇਨ ਆ, ਉਹ ਜਿਹੜੀ ਬੜੀ ਕਾਮਯਾਬ ਆ। ਔਰ ਉਸੇ ਕਾਮਯਾਬੀ ਨੂੰ ਵੇਖ ਕੇ ਹਿੰਦੁਸਤਾਨ ਦੀਆਂ ਜੜ੍ਹਾਂ ਜਿਹੜੀਆਂ ਨੇ ਹਿੱਲ ਗਈਆਂ ਨੇ ਤੇ ਮੋਦੀ ਗੌਰਮੈਂਟ ਤੇ ਇਹਨਾਂ ਦੀਆਂ ਖੂਫੀਆ ਏਜੰਸੀਆਂ ਇਸ ਰੈਫਰੈਂਡਮ ਨੂੰ ਰੋਕਣਾ ਚਾਹੁੰਦੀਆਂ ਨੇ ਪਰ ਰੋਕ ਨਹੀਂ ਸਕੇ। ਤੇ ਹੁਣ ਇਹ ਜਿਹੜਾ ਪੰਜਾਬ ਵਿੱਚ ਜਿਹੜੀਆਂ ਐਕਸਟਰਾ ਜੁਡੀਸ਼ੀਅਲ ਕਿਲਿੰਗ ਹੋ ਰਹੀਆਂ ਨੇ, ਹੁਣ ਇਹ ਬਾਹਰ ਵੀ ਸਿੱਖਾਂ ਨੂੰ ਉਹਨਾਂ ਨੇ ਮਾਰਨਾ ਸ਼ੁਰੂ ਕਰ ਦਿੱਤਾ ਵਾ। ਅਸੀਂ ਯੂਨਾਈਟਿਡ ਨੇਸ਼ਨ ਨੂੰ ਕਹਿ ਰਹੇ ਹਾਂ ਅਸੀਂ ਸ਼ਾਂਤਮਈ ਲੋਕਤੰਤਰ ਤੇ ਕਾਨੂੰਨੀ ਤਰੀਕੇ ਨਾਲ ਆਪਣਾ ਦੇਸ਼ ਆਜ਼ਾਦ ਕਰਾ ਰਹੇ ਹਾਂ, ਪਰ ਇਹ ਸਾਡੇ ਤੇ ਝੂਠੇ ਇਲਜ਼ਾਮ ਲਾਉਂਦੇ ਨੇ ਸਿੱਖਾਂ ਦੇ ਟੈਰਰਿਜ਼ਮ ਦੇ, ਤੇ ਫਿਰ ਇਸ ਕਰਕੇ ਸਾਡੇ ਤੇ ਝੂਠੇ ਇਲਜ਼ਾਮ ਲਾਏ ਜਾ ਰਹੇ ਨੇ ਤਾਂ ਕਿ ਜਸਟੀਫਾਈ ਕਰਨ, ਆਪਣੇ ਆਪ ਨੂੰ ਜਸਟੀਫਾਈ ਕਰਦੇ ਨੇ। ਅਸੀਂ ਸਿੱਖਾਂ ਨੂੰ ਤਾਂ ਕਰਕੇ ਮਾਰਦੇ ਹਾਂ ਕਿ ਉਹ ਹਿੰਦੁਸਤਾਨ ਨੂੰ ਤੋੜਨਾ ਚਾਹੁੰਦੇ ਨੇ, ਪਰ ਅਸੀਂ ਆਪਣਾ ਦੇਸ਼ ਪੰਜਾਬ ਆਜ਼ਾਦ ਕਰਕੇ ਸਾਰੇ ਪੰਜਾਬੀਆਂ ਨੂੰ ਹੱਕ ਲੈ ਕੇ ਦੇਣੇ ਨੇ। ਇੱਕ ਪੰਜਾਬ ਨੂੰ ਖੁਸ਼ਹਾਲ ਦੇਸ਼ ਬਣਾਉਣਾ ਵਾ ਜਿੱਥੇ ਸਭ ਲੋਕਾਂ ਦੇ ਅਧਿਕਾਰ ਬਰਾਬਰ ਹੋਣਗੇ, ਰਿਲੀਜੀਅਸ ਜਿਹੜੀ ਆ ਫਰੀडम ਹੋਏਗੀ। ਜਿਹੜੀ ਖਾਲਿਸਤਾਨ ਆ ਇਸ ਨਾਟ ਸਿੱਖਸਤਾਨ, ਦਿਸ ਇਜ਼ ਪੰਜਾਬਸਤਾਨ। ਖਾਲਿਸਤਾਨ ਪੰਜਾਬੀਆਂ ਦਾ ਦੇਸ਼ ਹੋਏਗਾ, ਨਾ ਕਿ ਸਿਰਫ ਸਿੱਖਾਂ ਦਾ। ਸਾਰੇ ਲੋਕ ਜਿਹੜੇ ਪੰਜਾਬ ਵਿੱਚ ਰਹਿ ਰਹੇ ਨੇ, ਪੰਜਾਬ ਪੰਜਾਬੀਆਂ ਦਾ, ਉਸ ਪੰਜਾਬ ਨੂੰ ਆਜ਼ਾਦ ਕਰਕੇ ਸਾਰੇ ਪੰਜਾਬੀਆਂ ਨੂੰ ਹੱਕ ਲੈ ਕੇ ਦੇਣੇ ਨੇ। ਉਹ 'ਚ ਖੁਸ਼ਹਾਲੀ ਹੋਏਗੀ, ਅਨਪੜ੍ਹਤਾ ਦੂਰ ਕਰਾਂਗੇ, ਬੇਰੁਜ਼ਗਾਰੀ ਜਿਹੜੀ ਖਤਮ ਕਰ ਦੇਂਗੇ ਤੇ ਕਾਸਟ ਸਿਸਟਮ ਜਿਹੜਾ ਵਾ ਟੋਟਲੀ ਜਿਹੜਾ ਪੰਜਾਬ 'ਚੋਂ ਬਾਹਰ ਕੱਢ ਦਿਆਂਗੇ। ਧੰਨਵਾਦ ਡਾਕਟਰ ਸੁਰਜੀਤ, ਬਹੁਤ ਬਹੁਤ ਸ਼ੁਕਰੀਆ ਜੀ। ਕਾਮਰੇਡ ਸਾਹਿਬ ਵੈਲਕਮ ਜੀ, ਬਹੁਤ ਬਹੁਤ। TV 84 ਥੈਂਕ ਯੂ ਵੈਰੀ ਮਚ ਬਾਜਵਾ ਸਾਹਿਬ। ਅੱਛਾ ਕਾਮਰੇਡ ਸਾਹਿਬ, ਤੁਸੀਂ ਅੱਜ ਇੱਥੇ ਫੇਰ ਪਾਰਟਿਸਿਪੇਟ ਕਰ ਰਹੇ ਹੋ, ਜਿਹੜਾ ਇੱਥੇ ਪ੍ਰੋਟੈਸਟ ਹੋ ਰਿਹਾ ਵਾ, ਮੋਦੀ ਜਿਹੜਾ ਹੈਗਾ, ਜਿਹੜਾ ਇੱਕ ਟੈਰਰਿਸਟ ਹੈਗਾ ਵਾ, ਹਿੰਦੂ ਟੈਰਰਿਸਟ ਹੈਗਾ ਨਾ, ਤੇ ਉਹਦੇ ਅਗੇਂਸਟ ਤੁਸੀਂ ਵੀ ਪਾਰਟਿਸਿਪੇਟ ਕਰ ਰਹੇ ਹੋ ਕਿ ਉਹਦੇ ਅਗੇਂਸਟ ਜਿਹੜਾ ਵੀ ਪ੍ਰੋਟੈਸਟ ਹੁੰਦਾ ਤੁਸੀਂ ਹਮੇਸ਼ਾ ਪਹੁੰਚਦੇ ਹੋ। ਤੁਸੀਂ ਅੱਜ ਕੁਝ ਕਹਿਣਾ ਚਾਹੋਗੇ ਜਿਹੜਾ ਯੂਐਨ ਦੇ ਵਿੱਚ ਉਹਨੇ ਸਪੀਚ ਦੇਣੀ ਹੈ ਉਸ ਬਾਰੇ? सबसे पहले तो मैं सेक्रेटरी जनरल हूँ पाकिस्तान USA फ्रीडम फोरम का, और मैं उस हिसाब से आप सबको आपकी जो जद्दोजहद आज़ाद खालिस्तान की पुरअमन और उसके ख़िलाफ़ जो मोदी गवर्नमेंट जो नाजी और वो काम किए जो उसने दुनिया में बाहर जा के दूसरे मुल्कों में उन लीडरों को मारना शुरू किया जो कि एक्स्ट्रा जुडिशल किलिंग है, जो टेररिज्म है जी। और उसमें जो राह मुलविस है ये बिल्कुल ऐसे ही है जैसे मेरे मुल्क पाकिस्तान में ISI जो है वो इस वक्त वही काम कर रही है कि बाहर सारी आवाज़ों को दबा रही है ISI, लोग वहाँ से भाग रहे हैं जर्नलिस्ट। तो हम ये बता रहे हैं कि ये काम ठीक नहीं है, आपको सिख लोगों की आवाज़ों को सुनना पड़ेगा। और ये पाकिस्तान USA फ्रीडम फोरम का मैसेज तमाम दुनिया में वो लोग जो ताकत को समझते हैं कि वो काबू पा लेंगे। आवाम माओं ने बच्चों को आज़ाद जाना है, उनकी बात सुनो, उनके साथ बैठ के गुफ्तगू करो। और मैं खराज तहसीन पेश करता हूँ जो यूरोप में सिखों के जो उनका कन्वेंशन हुआ है और बड़े बड़े सब लोग वहाँ गए हैं, मगर इसके साथ साथ मैं अपने सिख नौजवानों को, पढ़े लिखे नौजवानों को यूनिवर्सिटियों और कॉलेजों में हैं, दुनिया की हर यूनिवर्सिटी कॉलेजों, कि वो अब जाके अपना फ़र्ज संभालें। आपके बुज़ुर्ग बहुत बूढ़े हो गए हैं, अब उनकी हिम्मत, उनके पास दिमाग बहुत है, सिखों के पास बहुत बड़े मैथमेटिशियन हैं दुनिया में, मगर अब आप नौजवान लड़के लड़कियाँ सिख वो अब अपना हक अदा करें, इसकी बहुत ज़्यादा कमी है।
बहुत शुक्रिया। बहुत ज़्यादा कमी है। बहुत बहुत शुक्रिया जी। और एक बात मैं ज़रूर मैसेज करूँगा हाँ जी, हाँ जी। कि आने वाली सिख गवर्नमेंट को ये पता होना चाहिए कि यूनाइटेड स्टेट और ये जितने काबिज़ मुल्क हैं, इन्होंने हमेशा वो काम किए हैं कि जिसमें आपको भी खुश किया और उसके बाद अपने बड़े मकासद को, यानी अगर आज CIA या ये सब को लोग जो हैं उन लोगों को पकड़ रहे हैं जो सिखों को मार रहे हैं, लीडरों को उनको पकड़ के ला रहे हैं यहाँ एक्स्ट्राडाइट करवा रहे हैं, ये कोई वो काम नहीं है जो लीडरशिप को दुनिया में बता देना चाहता हूँ कि अमेरिका का किरदार वो किरदार नहीं है जिस पे आप एतबार कर सकें। जिस तरह आपने हिंदुओं पे आप एतबार नहीं कर सकते, जिस तरह कश्मीरियों ने 2019 में अपने सारे हकूक़ खो दिए, बहुत बड़ा फ्रॉड किया कश्मीरियों की लीडरशिप के साथ, बहुत बड़ा फ्रॉड किया है सिखों के साथ 1947 में हिंदुओं ने। अब के ऊपर वो एतमाद नहीं करना चाहिए, आपको वही करना चाहिए जो असूल की बात है। असूल की बात ये है कि सिख जो है एक आज़ाद खुद मुख्तार रियासत होगी और वो अपने फैसले खुद करेंगे। इस बात पे खुश नहीं होंगे कि सिखों के जो कातिल थे उनको लेके आ गए, नहीं, ये यहाँ का हक है वहाँ के आवाम का कि जो इस मुल्क के कानून की खिलाफ वर्जी करे वो उसको ठीक करें। तो बहुत बहुत शुक्रिया। मैं फिर कहूँगा कि नौजवान आगे आएँ, सिख नौजवान, सिख लड़के लड़कियाँ बहुत पक्का पढ़े लिखे लोग हैं। जी, बहुत बहुत ज़्यादा, बहुत शुक्रिया। बहुत शुक्रिया। हाँ जी भैन जी, अस्सलाम वालेकुम जी, सत श्री अकाल जी। वालेकुम सलाम, सत श्री अकाल, की हाल है? ਮਿਹਰਬਾਨੀ ਜੀ। हाँ जी, ਤੁਸੀਂ ਅੱਜ ਆਏ ਹੋ ਫਿਰ ਇੱਥੇ ਪ੍ਰੋਟੈਸਟ ਦੇ ਵਿੱਚ, है ना? बिल्कुल हम आए हैं क्योंकि हमारा ये इरादा है कि मोदी दुनिया के जिस भी कोने में जाएगा हम उसका पीछा करेंगे और दुनिया को बताएंगे कि मोदी गुजरात का बुच्चर है, मोदी एक चेहरा है टेरर का, और जो इंडिया है वो सेकुलर मुल्क के नाम पे एक धब्बा है। इंडिया वो मुल्क है जो सिफारती आदाब को बालाए ताक रखते हुए पाकिस्तान में कश्मीरियों के कत्ल में मुलव्वस है, और फिर कनाडा में जो हमारे सिख भाई निर्जर सिंह के कत्ल में मुलव्वस है, और अमेरिका की धरती में जो गुरपतवंत सिंह पुन्नू है उनके कत्ल की साजिश में मुलव्वस है। और इंडिया पे सारी इक्तिसादी पाबंदियां आयद करनी चाहिए, और जो सिख हैं उनको आज़ादी से जीने का हक, उनकी धरती खालिस्तान देनी चाहिए, कश्मीरियों को आज़ादी से जीने का हक देना चाहिए, और अक़वाम मुत्तहिदा की करारदादों के मुताबिक उनका तस्लीम शुदा हक़ खुद इरादियत उन्हें देना चाहिए। हाँ जी, पहले आप हाँ जी, आप कुछ कहना चाहेंगे जी? जो आज का जो प्रोटेस्ट चल रहा है मोदी के अगेंस्ट, है ना, उसके संबंध में आप कुछ कहना आपका शुक्रिया 84 चैनल्स का। मैं यहाँ पर 47 स्ट्रीट पे हम हैं कश्मीरी और सरदार बरादरी इकट्ठे यहाँ इकट्ठे हुए हैं। मैं एक बात है अपने सरदारियों बरादरी को कहना चाहता हूँ कि मकबूजा कश्मीर का जो रास्ता है वो खालिस्तान से निकल के मकबूजा कश्मीर में जाता है। तो मैं ये कहना चाहता हूँ कि खालिस्तान के लोगों के साथ जो जुल्म किया गया है, जो ज़्यादती की गई है, जिस तरह उनको टेंपल के अंदर बंद करके कत्ल किया गया है, ये जुल्म था, ये ज़्यादती थी। हिंदुस्तान के टेररिस्ट वज़ीर आज़म उस वक्त के और आज का टेररिस्ट ये सोच रहे हैं कि हम ये जुल्म करके इनकी आवाज़ दबा देंगे। मैं ये बात कहना चाहता हूँ यूनाइटेड नेशन के फ्रंट पे खड़े होकर, ना तो सरदारों की आवाज़ को दबाया जा सकता है, ना मकबूजा कश्मीर के लोगों की आवाज़ को दबाया जाता है। खालिस्तान बन के रहेगा, इंशाअल्लाह खालिस्तान बन के रहेगा और कश्मीर आज़ाद होकर रहेगा। मैं ये बात कहना चाहता हूँ ह्यूमन राइट की तंजीमों से, इंसानी हकूक़ की तंजीमों से और अक़वाम मुत्तहिदा से कि देख लें ये जुल्म आपको नहीं नज़र आता है। आपको कुछ 40,000 से ज़्यादा आपने जो है ना वो कत्ल किया है, बहनों को कत्ल किया है, बुजुर्गों को कत्ल किया था। जब मैं खालिस्तान नौजवानों को जो खालिस्तान के अंदर रहते हैं उनको जो है उनका प्लान इस वक्त ये है कि उनको नशे के ऊपर लगाया जाए और उनकी नस्ल को ख़त्म किया जाए। ये हरबे कहीं कामयाब नहीं होंगे। हम इन सब मरबों की पुरजोर मजम्मत करते हैं। हम दुनिया वालों से ये बात कहना चाहते हैं कि खालिस्तान वालों को खालिस्तान का हक दिया जाए। मैं ये कहना चाहता हूँ ये कहाँ का इंसाफ है कि यहाँ अमेरिका के अंदर रहते हुए सरदारों को, दुनिया के अंदर रहते हुए सरदारों को आप कत्ल करवा रहे हैं और दुनिया खामोश है। और उस टेररिस्ट नरेंद्र मोदी को न्यूयॉर्क के अंदर और यूएन के अंदर जो है बुलाकर प्रोटोकॉल दिया जा रहा है। हम इसकी पुरजोर मजम्मत करते हैं। हम इंसानी हकूक़ की तंजीम से चीख चीख के कह रहे हैं कि जुल्म है,
जुल्म है, ये जुल्म है। इस जुल्म के खिलाफ आवाज उठाओ। मैं ये उनसे पूछना चाहता हूँ कि जो सरदार जी हमारे कनाडा के अंदर कत्ल किए गए हैं, उन्होंने इनका क्या बिगाड़ा था राह वालों का? वो तो कनाडा के अंदर रहते थे, वहां से आकर जहाँ कहीं से आवाज कोई उठाने वाला निकलता है तो वो उसको कत्ल करना चाहते हैं। लेकिन मैं ये इनको कहना चाहता हूँ कि तुम कत्ल करके लोगों को मार के आप ये आवाज दबा नहीं सकते हैं। यकीन से आपको कहता हूँ, सरदार बरादरी को ये दावे से ये कह रहा हूँ कि खालिस्तान जल्दी से जल्दी आज़ाद होगा, मकबूजा कश्मीर भी आज़ाद होगा, दुनिया के हालात बदलेंगे। कहीं तो 700 साल लोगों ने हुकूमत की, कहीं तो 200 साल लोगों ने हुकूमत की, वो भी अपनी हुकूमतें नहीं बचा सके। ना हिंदुस्तान बचा सकता है, ना कोई और जुल्म करने वाला बचा सकता है। ये खालिस्तान बन के रहेगा, कश्मीर आज़ाद होकर रहेगा। अस्सलाम वालेकुम वरहमतुल्लाहि वबरकातुहू। बहुत शुक्रिया जी। हाँ जी, आप कुछ कहना चाहेंगे जी इसके बारे में? बिल्कुल जी, बहुत शुक्रिया। मैं सबसे पहले तो आप अपना इंट्रोडक्शन दीजिए। मेरा नाम राजा मुख्तार अहमद है। मेरा तल्लक आज़ाद कश्मीर से है। तो हम हमेशा ये जो खालिस्तान है इसकी तैयारी के साथ शाना बशाना खड़े रहें। मैं ये क्लियर मैसेज देना चाहता हूँ हिंदू बंदियों को कि हिंदुस्तान के अंदर का अगर कोई बहादुर कौम है जिसने हिंदुस्तान को आज दिन तक बचा कर रखा है तो वो सरदार कौम है। सरदारों ने हमेशा हिंदुस्तान के लिए कुर्बानियाँ दी हैं, लेकिन 1980 से लेकर नजर सिंह शहीद तक जो सरदारों का खून शहीद हुए हैं उनका खून रायगाह नहीं जाएगा। इंशाल्लाह ये एक बहादुर कौम है, खालिस्तान बनेगा, कश्मीर भी आज़ाद होगा। और हाँ, शुक्रिया अदा करते हैं आपका और आपके चैनल का। थैंक यू, बहुत शुक्रिया जी। जिंदाबाद खालिस्तान जिंदाबाद, जिंदाबाद कश्मीर जिंदाबाद, कश्मीर जिंदाबाद। रहेगा खालिस्तान, बन के रहेगा, बन के रहेगा खालिस्तान। थैंक यू, बहुत शुक्रिया जी, बहुत शुक्रिया जी। आजो जी आजो। भाई हिम्मत ਸਿੰਘ ਜੀ, ਅੱਜ ਦੇ ਇਸ ਪ੍ਰੋਟੈਸਟ ਬਾਰੇ ਕੀ ਕਹਿਣਾ ਚਾਹੋਗੇ ਜੀ? देखो जी, ਅਸੀਂ ਜਿਹੜੇ ਇਹ ਚੱਲ ਰਹੇ ਆ ਕ੍ਰਿਮੀਨਲ ਪ੍ਰਾਈਮ ਮਿਨਿਸਟਰ ਆਫ ਇੰਡੀਆ ਜੀ, ਇਹ ਤੇ ਹਿੰਦੂ ਟੈਰਰਿਸਟ ਹੈ ਜੀ। ਹਿੰਦੂ ਟੈਰਰਿਸਟ ਵੀ ਕਹਿੰਦੇ ਆ, ਕ੍ਰਿਮੀਨਲ ਵੀ ਆ, ਕਿਉਂਕਿ ਇਹ ਜਿੰਨਾ ਕਈ ਵਾਰੀ ਨਾ ਸ਼ਬਦ ਦਿੱਤੇ ਜਾਂਦੇ ਇਹਨਾਂ ਵੱਲੋਂ ਭਾਰਤ ਦੇ ਵਿੱਚ ਆਤੰਕਤਾਈ ਹੋਈ ਆ ਭਾਰਤ ਦੀ। ਸੋ ਉਹ ਲੋਕ ਆਤੰਕ ਮਚਾ ਰਹੇ ਆ। ਸਭ ਤੋਂ ਵੱਡਾ ਆਤੰਕੀ ਜਿਹੜਾ ਆ ਟੈਰਰਿਸਟ ਆ ਤੇ ਇੱਕ ਕ੍ਰਿਮੀਨਲ ਵੀ ਹੈਗਾ ਆ, ਕਿਉਂਕਿ ਗੁਜਰਾਤ ਦੇ ਵਿੱਚ ਚੀਫ ਮਿਨਿਸਟਰ ਹੁੰਦੇ ਆ ਜਿਹੜੀ ਆ ਉਹ ਮੁਸਲਮਾਨਾਂ ਦੀ। ਸੋ ਐਸੇ ਤਰ੍ਹਾਂ ਇਹਦੇ ਰਾਜ ਦੇ ਵਿੱਚ ਜਿਹੜੀ ਭਾਰਤੀ ਬ੍ਰਾਹਮਣਵਾਦੀ ਹਕੂਮਤ ਆ ਉਹ ਜਦੋਂ ਦੀ ਇਹ ਪੰਜਾਬ ਦੇ ਸੀਨੇ ਤੇ ਲਕੀਰਾਂ ਖਿੱਚੀਆਂ ਗਈਆਂ ਉਦੋਂ ਤੋਂ ਹੀ ਲਗਾਤਾਰਤਾ ਦੇ ਨਾਲ ਜਿਹੜੇ ਆ ਉਹ ਵਧੀਕੀਆਂ ਔਰ ਉਹਨਾਂ ਦਾ ਐਸਾ ਪੰਜਾਬ ਨੂੰ ਹੋਰ ਗੁਲਾਮੀ ਵੱਲ ਲਿਜਾਣਾ ਔਰ ਜਿਹੜੀਆਂ ਮਿਨੋਰਟੀਜ਼ ਹੈਗੀਆਂ ਇੰਡੀਆ ਦੇ ਵਿੱਚ ਉੱਤੇ ਵੱਧ ਜਿਹੜੇ ਬਾਕੀ ਕੰਟਰੀਆਂ ਦੇ ਮੁਕਾਬਲੇ ਸਭ ਤੋਂ ਜ਼ਿਆਦਾ ਜੇ ਮਨੁੱਖੀ ਅਧਿਕਾਰਾਂ ਦੇ ਉਲੰਘਣਾ ਹੁੰਦੀ ਆ, ਹਿਊਮਨ ਰਾਈਟ ਵਾਇਲੇਸ਼ਨਸ, ਉਹ ਇੰਡੀਆ ਦੇ ਵਿੱਚ ਹੁੰਦੀਆਂ। ਸੋ ਰੇਪਿਸਟ ਕੈਪੀਟਲ ਦਾ ਵੀ ਜਿਹੜਾ ਨਾਂ ਦਿੱਤਾ ਗਿਆ ਹੁਣ ਇੰਡੀਆ ਨੂੰ, ਜਿਹੜੇ ਉੱਤੇ ਇਹਨਾਂ ਦੀ ਹਿੰਦੂਆਂ ਦੀ ਸੈਕੀ ਆ, ਇਹਨਾਂ ਦੇ ਜਿਹੜੇ ਦਿਮਾਗ ਦੇ ਵਿੱਚ ਆ ਉਹ ਦਲਿਤਾਂ ਦੇ ਨਾਲ, ਕਮਜ਼ੋਰਾਂ ਦੇ ਲਤਾੜਿਆਂ ਹੋਇਆਂ ਦੇ ਨਾਲ ਰੇਪ ਕਰਨੇ ਔਰ ਗੈਂਗ ਰੇਪ ਕਈ ਦਿਨਾਂ ਤੱਕ ਬਿਲਕਿਸ ਮਾਨੋ। ਤੇ ਇੱਕ ਬੇਟੀ ਸਾਡੀ ਕਸ਼ਮੀਰ ਦੇ ਵਿੱਚ, ਉਹਦਾ ਨਾਂ ਮੇਰੇ ਵਿਸਰਦਾ ਆ। ਸੋ ਮੈਂ ਇਹ ਗੱਲ ਕਹਿੰਦਾ ਵੀ ਸਾਡੇ ਜਿਹੜੇ ਪੁਰਾਤਨ ਜਰਨੈਲ ਯੋਧੇ ਸਨ ਉਹ ਉਦੋਂ ਵੀ ਰੱਖਿਆ ਕਰਦੇ ਰਹੇ ਮਜਲੂਮ ਦੀ। ਕਲਗੀਧਰ ਪਾਤਸ਼ਾਹ ਜੀ ਨੇ ਸਾਨੂੰ ਖਾਲਸੇ ਨੂੰ, ਸਿੱਖਾਂ ਨੂੰ ਹੁਕਮ ਦਿੱਤਾ ਦੁਨੀਆ ਭਰ ਦੇ ਵਿੱਚ ਕਿ ਤੁਸੀਂ ਨਿਮਾਣਿਆਂ ਲਤਾੜਿਆਂ ਦੀ ਜਿਹੜੀ ਬਾਂਹ ਬਣਨੀ ਆ ਜਗਤ ਪਲਾ ਦਿਓ। ਜਿਹੜਾ ਪਾਤਸ਼ਾਹੀ ਦਾਅਵੇ ਦੀ ਗੱਲ ਬਾਈ ਦੀਪ ਸਿੱਧੂ ਨਾਲ ਕੀਤੀ ਆ ਜਾਂ ਸਾਡੇ ਪੁਰਾਤਨ ਜੋ ਇਤਿਹਾਸਕ ਸਰੋਤਾਂ ਦੇ ਵਿੱਚੋਂ ਮਿਲਦੀ ਆ, ਸੋ ਉਸ ਗੱਲ ਨੂੰ ਕਿਵੇਂ ਸਾਡੀ ਨਵੀਂ ਜਨਰੇਸ਼ਨ ਦੇ ਵਿੱਚੋਂ ਹੀ ਕਾਲਪੁਰਖ ਪਿਤਾ ਜੀ ਦਿੰਦੇ ਆ। ਸੋ ਉਹਨੂੰ ਕਮਾਉਣ ਦਾ ਜਿਹੜਾ ਮੌਕਾ ਆ ਉਹਨੂੰ ਬਿਲਕੁਲ ਇਹ ਮਨਫੀ ਕਰਨਾ ਚਾਹੁੰਦੇ ਆ ਭਾਰਤੀ ਹਕੂਮਤ ਦੀਆਂ ਪਾਲਿਸੀਆਂ ਆ। ਦੁਨੀਆ ਭਰ ਦੇ ਵਿੱਚ ਹਰੀ ਸਿੰਘ ਨਲੂਏ ਦੀਆਂ ਐਗਜ਼ਾਮਪਲਾਂ ਦਿੱਤੀਆਂ ਜਾਂਦੀਆਂ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਅੱਜ ਤੱਕ ਕਿਸੇ ਵੀ ਇੱਕ ਵੀ ਇਨਸਾਨ ਨੂੰ ਕੋਈ ਫਾਂਸੀ ਦੀ ਸਜ਼ਾ ਨਹੀਂ ਹੋਈ। ਸੋ ਆਪਾਂ ਇਹ ਗੱਲ, ਸੋ ਉਹੀ
ਰਾਜ ਜਿਹਦੇ ਵਿੱਚ ਮਤਲਬ ਉਹ ਭਾਵੇਂ ਦਲਿਤ ਹੋਣ, ਉਹ ਭਾਵੇਂ ਹਿੰਦੂ ਹੋਣ, ਉਹ ਮੁਸਲਮਾਨ ਹੋਣ, ਸਾਰਿਆਂ ਨੂੰ ਇੱਕੋ ਉਹਦੇ ਉੱਤੇ ਚੱਲ ਕੇ ਉਸ ਤਰੀਕੇ ਦਾ ਰਾਜ ਜਿਹਦੇ ਵਿੱਚ ਮਜਲੂਮ ਹੋਣ, ਲਤਾੜੇ ਹੋਣ, ਸਾਰੇ ਹੀ ਖੁਸ਼ ਰਹਿਣ, ਸਾਰਿਆਂ ਨੂੰ ਇਕੁਅਲ ਰਾਈਟ ਹੋਣ, ਸਾਰਿਆਂ ਦੀ ਤਰੱਕੀਵਾਦੀ ਹਕੂਮਤ ਚੱਲਦੀ ਆ। ਅੱਜ ਯੂਨਾਈਟਿਡ ਨੇਸ਼ਨ ਪਹਿਲਾਂ ਆਪਾਂ ਨੇ ਡੈਲਾਵੇਅਰ ਦੇ ਵਿੱਚ ਜਦੋਂ ਕੁਆਡ ਦੀ ਮੀਟਿੰਗ 4 ਕੰਟਰੀਆਂ ਉੱਥੇ ਆਈਆਂ, ਇਹਦੀ ਇਨਸਲਟ ਹੋਈ ਤੇ ਜਦੋਂ ਬਾਈਡਨ ਨੇ, ਸਾਡੇ ਪ੍ਰੈਜ਼ੀਡੈਂਟ ਨੇ, ਅਮਰੀਕਨ ਨੇ ਕਿਹਾ ਕਿ ਇੱਕ ਛੋਟੀ ਜੀ ਕੰਟਰੀ ਆ ਉੱਤੇ ਮਤਲਬ ਪਾਪੂਲੇਸ਼ਨ ਵੀ ਜਿਹੜੀ ਆ ਉਹ ਹੁਣ ਕੁਲਬਲ ਕਰਦੀ, ਜਿਵੇਂ ਚਾਈਨਾ ਤੋਂ ਵੀ ਉੱਪਰ ਟੱਪ ਗਿਆ ਹੈਗਾ ਨਾ ਨਕਸ਼ਾ, ਉਹਦੇ ਉੱਤੇ ਵੀ ਇਹਨਾਂ ਨੇ ਆਪਣਾ ਤਿਰੰਗਾ, ਉਹ ਜਿਹੜਾ ਆ ਭਗਵਾ, ਉਹ ਲਹਿਰਾ ਕੇ ਦੱਸਦੇ ਵੀ ਅਸੀਂ ਸਾਰੀ ਦੁਨੀਆ ਤੇ ਰਾਜ ਕਰਨਾ। ਫਿਰ ਮੇਰੀ ਬੇਨਤੀ ਆ ਸਾਡੀ ਸਿੱਖ ਕੌਮ ਨੂੰ ਵੀ ਜੇ ਹਿੰਦੂ ਲਾਂਭੇ ਹੋਣ ਤਦੇ ਤਰੱਕੀ ਹੋਣੀ, ਤਦੇ ਸਾਡੇ ਜਿਹੜੀਆਂ ਅੱਜ ਅਸੀਂ ਬਾਜਵਾ ਜੀ ਦੇਖਦੇ ਆ ਦੁਨੀਆ ਭਰ ਦੇ ਵਿੱਚ, ਪੰਜਾਬ ਦੀ ਧਰਤੀ ਤੇ ਦੇਖੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪਾਂ ਦੀ ਬੇਹਰਮਤੀ ਆ। ਅਸੀਂ ਉਹ ਖੁਦ ਗੱਲ ਕਰਦੇ ਆ। ਪਿਛਲੇ ਦਿਨਾਂ ਦੇ ਵਿੱਚ ਕਨੈਕਟੀਕਟ ਦੇ ਵਿੱਚ ਕੋਸੋਵੋ ਕੰਟਰੀ ਦਾ ਜਿਹੜਾ ਪ੍ਰਾਈਮ ਮਿਨਿਸਟਰ ਅਲਵਿਨ ਕੁਰਤੀ ਆਇਆ, ਸਾਡੀ ਉਹਦੇ ਨਾਲ ਮੀਟ ਸੀਗੀ। ਉਹ ਜਦੋਂ ਵਾਇਰਲ ਹੋਈਆਂ ਸੋਸ਼ਲ ਮੀਡੀਆ ਤੇ ਪਿਕਚਰਸ, ਤੇ ਇੰਡੀਅਨ ਹਕੂਮਤ ਨੂੰ ਇਹ ਹੋ ਗਿਆ ਵੀ ਇਹ ਖਾਲਿਸਤਾਨੀ ਤਾਂ ਮਤਲਬ, ਕਿਉਂਕਿ ਕੁਝ ਛੋਟੀਆਂ ਕੰਟਰੀਆਂ ਦੁਨੀਆ ਭਰ ਦੇ ਵਿੱਚ ਜਿਹੜੀਆਂ ਤੁਹਾਡੇ ਨਾਲ ਹਾਂ ਦਾ ਨਾਰਾ ਮਾਰ ਸਕਦੀਆਂ UN ਦੇ ਵਿੱਚ, ਜਦੋਂ ਗੱਲ ਖਾਲਿਸਤਾਨ ਦੀ ਚੱਲੇ, ਤੇ ਇਹ ਲੋਕ ਉਸ ਤਰੀਕੇ ਨਾਲ ਕੰਮ ਕਰ ਰਹੇ ਵੀ ਇਹਨਾਂ ਦੇ ਹੱਕ ਵਿੱਚ ਕੋਈ ਹਾਂ ਦਾ ਨਾਰਾ ਮਾਰਨ ਵਾਲਾ ਵੀ ਪੈਦਾ ਨਾ ਹੋਵੇ ਦੁਨੀਆ ਭਰ ਦੇ ਵਿੱਚ। ਫਿਰ ਸਿੱਖਾਂ ਦੇ ਬੱਚੇ ਨੂੰ ਸੋਚਣਾ ਪਏਗਾ ਵੀ ਭਾਈ ਤੁਹਾਡੀ ਜਿਹੜੀ ਆ ਉਹ ਤਰੱਕੀ, ਤੁਹਾਡੀ ਕੌਮ ਦੀ ਬਿਹਤਰੀ, ਤੁਹਾਡੀ ਆਉਣ ਵਾਲੀਆਂ ਪੀੜ੍ਹੀਆਂ, ਬੱਚੇ ਮਹਿਫੂਜ਼ ਤਦੇ ਰਹਿਣਗੇ ਜੇ ਤੁਸੀਂ ਆਪਣੀ ਗੱਲ ਆਪ ਕਰੋਗੇ, ਖਾਲਸਾ ਰਾਜ ਦੀ ਕਰੋਗੇ। ਗੁਰੂ ਸਾਹਿਬ ਜੀ ਦਾ ਅਸੀਂ ਹੁਣ ਹਮੇਸ਼ਾ ਅਰਦਾਸ ਦੇ ਵਿੱਚ ਪੜ੍ਹਦੇ ਆ, ਦੋਹਰਾ ਪੜ੍ਹਦੇ ਆ, ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਈ। ਇਹ ਕੋਈ ਪੜ੍ਹਨ ਵਾਸਤੇ ਥੋੜਾ ਪੜ੍ਹਿਆ ਜਾਂਦਾ। ਸੋ ਇਹਦੇ ਉੱਤੇ ਅਸੀਂ ਅਮਲ ਕਰਨਾ ਆ। ਇਹਦੇ ਉੱਤੇ ਗੁਰੂ ਸਾਹਿਬਾਨ ਨੇ ਸਾਨੂੰ ਹੁਕਮ ਕੀਤੇ ਆ। ਜੇ ਉਹ ਕਿੱਥੇ ਤੁਹਾਡਾ ਰਾਜ ਹੋਏਗਾ ਜੀ, ਕੋਈ ਲੈਂਡ ਦਾ ਹੋਏਗਾ ਨਾ ਜਿੱਤੇ ਉਹ ਰਾਜ ਹੋਏਗਾ, ਤੇ ਜਿੱਤੇ ਆਪਾਂ ਆਪਣੀ ਪ੍ਰੈਕਟਿਸ ਕਰ ਸਕਾਂਗੇ, ਜਿੱਤੇ ਸਾਰਿਆਂ ਨੂੰ ਅਸੀਂ ਇਕੁਅਲ ਰਾਈਟ ਦੀ ਐਗਜ਼ਾਮਪਲ ਦੁਨੀਆ ਭਰ ਦੇ ਵਿੱਚ ਸੈੱਟ ਕਰਾਂਗੇ। ਹੁਣ ਸਾਡੇ ਕੋਲ ਆਪਣੀ ਧਰਤੀ ਨਹੀਂ ਆ, ਆਪਣਾ ਰਾਜ ਨਹੀਂ ਆ, ਅਸੀਂ ਦੂਜਿਆਂ ਦੇ ਅੱਗੇ ਤਰਲੇ ਮਾਰਦੇ ਆ। ਫਿਰ ਦੇਖੋ, ਪਰ ਫਿਰ ਵੀ ਜਿਹੜੀਆਂ ਕੁਝ ਸਾਡੀਆਂ ਪੰਥ ਦੀਆਂ ਸਾਈਡ ਹੋਵੇ, ਸਿੱਖ ਹੋਵੇ, ਰਾਜ ਭਾਗ ਨਾ ਹੁੰਦੇ ਆ, ਦੁਨੀਆ ਭਰ ਦੇ ਵਿੱਚ ਲੰਗਰ ਲਾਉਂਦੇ ਆ। ਪਰ ਜਦੋਂ ਖਾਲਸਾ ਰਾਜ ਕਾਇਮ ਹੋਇਆ ਪੰਜਾਬ ਦੀ ਧਰਤੀ ਤੇ, ਤਾਂ ਦੁਨੀਆ ਭਰ ਦੇ ਵਿੱਚ ਮੈਂ ਗੱਲ ਕਹਿ ਸਕਦਾ, ਲੋਗਾਲੈਂਡ ਦੇ ਵਿੱਚ ਕਲੋਸੀਅਮ, ਜਿਹੜਾ ਨਾਸੂ ਕਲੋਸੀਅਮ ਦੇ ਹੋਇਆ, ਉੱਤੇ ਬਹੁਤ ਵੱਡਾ ਪ੍ਰੋਟੈਸਟ ਕਿਸਾਨੀ ਸੰਘਰਸ਼ ਚਲੇ ਗਏ, ਵਿਛੜ ਗਏ ਭਰਾਵਾਂ ਕੋਲੋਂ। ਉਹਦੇ ਲਈ ਜ਼ਿੰਮੇਵਾਰ ਇਹ ਆ ਦੀਪ ਸਿੱਧੂ ਦੀ
ਜਿਹੜੀ ਸ਼ਹਾਦਤ ਹੋਈ ਬਾਈ ਦੀ ਸਿੱਧੂ ਮੂਸੇਵਾਲੇ ਸੈਂਟਰ ਜੀ ਬਹੁਤ ਬਹੁਤ ਮਿਹਰਬਾਨੀ। ਖਾਲਸਾ ਵਾਹਿਗੁਰੂ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਪੰਨੂ ਸਾਹਿਬ ਅੱਜ ਤੁਸੀਂ ਫੇਰ ਇੱਥੇ ਘੇਰ ਲਿਆ ਉਹਨੂੰ ਤੁਸੀਂ ਮੋਦੀ ਨੂੰ ਇਹ ਸਭ ਤੋਂ ਪਹਿਲਾਂ ਸੁਖਵਿੰਦਰ ਭਾਜੀ ਬਾਜਵਾ ਸਾਹਿਬ, ਮੈਂ ਸਭ ਤੋਂ ਪਹਿਲਾਂ ਜਿੰਨਾ ਵੀ ਮੀਡੀਆ TV 84 ਵਾਲੇ ਆਏ ਜੇ, ਪੋਲੀਟਿਕਸ ਪੰਜਾਬ ਵਾਲੇ ਆਏ ਨੇ, ਦੂਸਰੇ ਆਏ ਨੇ, ਪਾਕਿਸਤਾਨੀ ਭਰਾ ਆਏ ਨੇ, ਸਭ ਤੋਂ ਪਹਿਲਾਂ ਉਹ ਜਿਉਂਦਾ ਮੀਡੀਆ ਜਿਹੜਾ ਸਿੱਖ ਕੌਮ ਦੀ ਖਾਲਿਸਤਾਨ ਦੀ ਆਵਾਜ਼ ਜਿਹੜੀ ਆ ਦੁਨੀਆ ਦੇ ਕੋਨੇ-ਕੋਨੇ ਪਹੁੰਚਾਉਂਦਾ, ਸਭ ਤੋਂ ਪਹਿਲਾਂ ਮੀਡੀਆ ਦਾ ਧੰਨਵਾਦ ਕਰੀਏ ਕਿ ਇਹਨਾਂ ਦੀ ਆਵਾਜ਼ ਮੀਡੀਆ ਜਿਹੜਾ ਚੌਥਾ ਪਿੱਲਰ ਲੱਤ ਮੰਨੀ ਜਾਂਦੀ ਆ, ਉਹ ਜੇ ਮੀਡੀਆ ਵਾ ਆਪਣਾ ਤੇ ਤਾਂ ਹੀ ਆਵਾਜ਼ ਜਾ ਰਹੀ ਆ। ਇਸ ਕਰਕੇ ਮੀਡੀਆ ਦਾ ਧੰਨਵਾਦ ਆ। ਦੂਸਰਾ ਜਿਹੜਾ ਵਾ ਮੋਦੀ ਨੂੰ, ਕਿਉਂਕਿ ਭਾਰਤੀ ਟੈਰਰਿਸਟ ਹਿੰਦੂ ਚਿਹਰਾ ਜਿਹੜਾ ਵਾ ਉਹ ਅਮਰੀਕਾ ਦੀ ਫੇਰੀ ਤੇ ਆ, ਤੇ ਅਮਰੀਕਾ ਦੀ ਫੇਰੀ ਦੇ ਉੱਤੇ ਆਉਣ ਦੇ ਉੱਤੇ ਇਹਦਾ ਜੇ ਪ੍ਰੋਟੈਸਟ ਅਸੀਂ ਨਹੀਂ ਕਰਦੇ, ਉਹਦਾ ਖਾਲਿਸਤਾਨ ਫਰੀडम ਰੈਲੀਆਂ ਨਹੀਂ ਕਰਦੇ, ਇਹਦਾ ਮਤਲਬ ਸਾਡੇ ਪੱਲੇ ਕੁਛ ਨਹੀਂ ਹੈਗਾ ਜੀ। ਜਿੱਥੇ ਵੀ ਜਾਏਗਾ ਟੈਰਰਿਸਟ ਭਾਰਤੀ ਮੋਦੀ ਚਿਹਰਾ ਜਿਹੜਾ ਬੁੱਚੜ ਚਿਹਰਾ ਜਿਹੜਾ ਵਾ ਇਹ ਜਾਏਗਾ, ਤੇ ਇਹਦਾ ਪ੍ਰੋਟੈਸਟ ਕਰਨਾ ਜਿਹੜਾ ਉਹ ਸਿੱਖਾਂ ਦੇ ਵਾਸਤੇ ਬਹੁਤ ਜ਼ਰੂਰੀ ਆ। ਅੱਜ ਜੇ ਪਹਿਲਾਂ ਡੈਲਵਰ ਦੇ ਵਿੱਚ ਅਸੀਂ ਕੀਤਾ, 3 ਦਿਨ ਹੋ ਗਏ ਨੇ, ਸਭ ਤੋਂ ਕਲੋਜ਼ਲੀ ਵੇਖਿਆ ਜਾਵੇ ਤੇ ਪਹਿਲੀ ਵਾਰੀ ਹੋਇਆ ਟੈਰਰਿਸਟ ਚਿਹਰਾ ਜਿਹੜਾ ਸੀਗਾ ਉਹ ਸੜਕ ਦੇ ਉੱਤੋਂ ਦੀ ਲਾਗੋਂ ਨਹੀਂ ਗਿਆ, ਤੇ ਜਿਹਦੇ ਉੱਤੇ 20 ਫੁੱਟ ਉੱਚਾ ਜਿਹੜਾ ਸੀਗਾ ਟੈਰਰਿਸਟ ਮੋਦੀ ਦਾ ਟੈਰਰਿਸਟ ਫੇਸ ਜਿਹੜਾ ਸੀਗਾ ਉਹ ਬਣਾ ਕੇ ਲਾਇਆ ਸੀਗਾ। ਮੈਂ ਸਮਝਦਾ ਜਿਹੜੀਆਂ ਇੱਥੋਂ ਦੀਆਂ ਏਜੰਸੀਆਂ ਉਹ ਵੀ ਸਿੱਖਾਂ ਦੇ ਨਾਲ ਸਪੋਰਟ ਕਰ ਰਹੀਆਂ ਨੇ। ਤੁਸੀਂ ਛਿੱਤਰ ਵੀ ਫੇਰੇ ਜੀ ਉਹਦੇ ਤੇ? ਛਿੱਤਰ ਤੇ ਵੇਖੋ ਫਰਜ਼ ਬਣਦਾ ਨਾ, ਜਦੋਂ ਲਿਆ ਕੇ ਤੁਸੀਂ ਖੜਾ ਕੀਤਾ ਕਿ ਇਹਨਾਂ ਨੇ ਸਾਡੇ ਸਿੱਖ ਨੈਸ਼ਨਲਿਸਟ ਜਿਹੜੇ ਖਾਲਿਸਤਾਨੀ ਭਰਾ ਨੇ, ਉਹਨਾਂ ਨੂੰ ਹਰਦੀਪ ਸਿੰਘ ਨਿੱਜਰ ਨੂੰ ਕੈਨੇਡਾ ਦੀ ਧਰਤੀ ਦੇ ਉੱਤੇ ਇਹਨੂੰ ਸ਼ਹੀਦ ਕਰ ਦਿੱਤਾ ਗਿਆ। ਅਮਰੀਕਾ ਦੀ ਧਰਤੀ ਤੇ ਗੁਰਪਤਵੰਤ ਸਿੰਘ ਪੰਨੂ ਨੂੰ ਅਮਰੀਕਾ ਦੀ ਸੋਲ ਹੋਵੇ ਤੇ ਅਮਰੀਕਨ ਸਿਟੀਜ਼ਨ ਹੋਵੇ, ਉਸ ਨੂੰ ਪਲਾਨ ਬਣਾਉਣਾ, ਉਸ ਨੂੰ ਮਾਰਨ ਦਾ, ਇਹ ਜਿਹੜੇ ਨੇ ਇਹ ਤੇ ਪਤਾਲ ਦੇ ਵਿੱਚੋਂ ਬੰਦਾ ਕੱਢ ਲੈਂਦੇ ਨੇ। ਹਾਂਜੀ ਬਿਲਕੁਲ ਜੀ। ਹੁਣ ਜਿਹੜੇ ਬੰਦੇ ਅਮਰੀਕਾ ਵਰਗੀਆਂ ਇੱਥੇ ਏਜੰਸੀਆਂ ਨੇ, ਇੱਦਾਂ ਤਗੜਾ ਕੰਟਰੀ ਆ, ਜੇ ਇਹ ਪਤਾਲ ਚੋਂ ਨਹੀਂ ਕੱਢਣਗੇ ਕਿੱਥੋਂ ਕੱਢਣਗੇ? ਦੁਨੀਆ ਦਾ ਸਰਪੰਚ ਆ, ਇਸ ਕਰਕੇ ਇਹਨਾਂ ਨੇ ਨਿਖਲ ਗੁਪਤੇ ਵਰਗੇ ਨੂੰ ਡਿਪੋਰਟ ਕਰਕੇ ਇੱਥੇ ਲੈਣ ਦਾ। ਅੱਜ ਉਹ ਬੰਦਾ ਬਕ ਰਿਹਾ ਵਾ, ਦੱਸ ਰਿਹਾ ਵਾ ਵੀ ਰਾਹ ਦਾ ਏਜੰਟ ਆ, ਤੇ ਕਿਹੜੇ ਬੰਦੇ ਇੱਥੇ ਨੇ, ਤਾਈਆਂ ਕਰਕੇ ਹੀ ਡੋਵਲ ਵਰਗੇ ਜਿਹੜੇ ਨੇ ਉਹਨਾਂ ਨੇ ਵਿਜ਼ਿਟ ਇੱਥੋਂ ਦੀ ਕੈਂਸਲ ਕਰਤੀ, ਕਿਉਂਕਿ ਪਤਾ ਹੀ ਰੈਸ ਹੋ ਜਾਣਾ। ਅੱਗੇ ਤੇ ਉਹ ਇਹਦਾ ਜਿਹੜਾ ਹੈਗਾ ਪਰਛਾਵਾਂ ਬਣ ਕੇ ਤੁਰਦਾ ਸੀਗਾ ਮੋਦੀ ਦਾ, ਤੇ ਐਰਕਾ ਆਇਆ ਨਹੀਂ ਹੈਗਾ। ਇਹ ਬਿਲਕੁਲ ਜੀ, ਕਿਉਂਕਿ ਗੁਰਪਤਵੰਤ ਸਿੰਘ ਪੰਨੂ ਦੇ ਵੱਲੋਂ ਉਹਨਾਂ ਨੂੰ ਲਾ ਸੂਟ ਕੀਤਾ ਗਿਆ, ਕੇਸ ਕੀਤਾ ਗਿਆ ਭਾਰਤੀ ਜਿਹੜਾ ਟੈਰਰਿਸਟ ਚਿਹਰਾ ਵਾ, ਕਿਉਂਕਿ ਉਹਨਾਂ ਨੇ ਮਾਰਿਆ ਸੀਗਾ। ਇਸ ਕਰਕੇ ਇਹਨਾਂ ਨੂੰ ਪਤਾ ਲੱਗ ਗਿਆ, ਜੈ ਸ਼ੰਕਰ ਵਰਗੇ ਨੂੰ ਨੈਕਸਟ ਆਉਣ ਵਾਲੀ ਟਰਮ ਦੇ ਵਿੱਚ ਮੋਦੀ ਨੂੰ ਇਹਨਾਂ ਦੇ ਉੱਤੇ ਵੀ ਜਿਹੜੇ ਵਾਰੰਟ ਨੇ, ਸੰਮਣ ਨੇ ਜਾਰੀ ਹੋ ਜਾਣੇ ਨੇ, ਇਹਨਾਂ ਨੂੰ ਕਟਹਿਰੇ ਦੇ ਵਿੱਚ ਖਿਲਾਰਿਆ ਜਾਣਾ, ਕਿਉਂਕਿ ਇਹ ਜਿਹੜੇ ਫੇਸ ਨੇ ਜਿਨ੍ਹਾਂ ਨੇ ਇਸ ਫੇਸ ਦੇ ਵਿੱਚ ਰਹਿ ਕੇ ਦੁਨੀਆ ਦੇ ਕੋਨੇ ਦੇ ਵਿੱਚ ਰਾਹ ਵਰਗੀਆਂ ਏਜੰਸੀਆਂ ਨੇ ਸਿੱਖਾਂ ਨੂੰ, ਮਿਨੋਰਟੀ ਵਾਲਿਆਂ ਲੋਕਾਂ ਨੂੰ, ਮੁਸਲਮਾਨਾਂ ਨੂੰ, ਇਹਨਾਂ ਨੂੰ ਕੋਹ ਕੇ ਮਾਰਿਆ ਤੇ ਮਰਡਰ ਕਰਕੇ ਨਾ ਦੂਸਰੇ ਦਾ ਲਾ ਦਿੰਦੇ ਨੇ। ਉਹ ਹੁਣ ਇਹਨਾਂ ਦੇ ਚਿਹਰੇ ਨੰਗੇ ਹੋ ਗਏ ਨੇ, ਖਾਸ ਕਰਕੇ ਖਾਲਿਸਤਾਨੀ ਸਿੱਖ ਨੈਸ਼ਨਲਿਸਟ ਜਿਹੜੇ ਨੇ। ਹੁਣ ਆਪਾਂ ਇੱਥੇ ਇੱਕ ਮੈਂ ਹੋਰ ਗੱਲ ਕਰਨੀ ਚਾਹੁੰਦਾ ਤੁਹਾਡੇ ਮੀਡੀਅਮ ਦੇ ਰਾਹੀਂ, ਆਪਣੇ ਕਈ ਭਰਾਵਾਂ ਨੂੰ ਅਸੀਂ ਬੇਨਤੀ ਕਰਦੇ ਹੁੰਦੇ ਆ ਕਿ ਜਦੋਂ ਤੁਹਾਨੂੰ ਅਮਰੀਕਨ ਜਿਹੜੇ ਏਜੰਸੀਆਂ ਨੇ, ਅਮਰੀਕਾ ਦੀਆਂ ਏਜੰਸੀਆਂ ਨੇ, ਉਹ ਤੁਹਾਨੂੰ ਕਹਿਣ ਲੱਗ ਪਿਆ ਵੀ ਇਹ ਖਾਲਿਸਤਾਨੀ ਸਿੱਖ ਨੈਸ਼ਨਲਿਸਟ ਨੇ, ਤੁਸੀਂ ਕਿਉਂ ਡਰਦੇ ਜੇ ਕਿ ਆਪਣੇ ਆਪ ਨੂੰ ਕਹਿੰਦੇ ਅਸੀਂ ਸਿੱਖ ਐਕਟਿਵਿਸਟ ਆ? ਇੱਥੇ ਦੇ ਉਹੋ ਜਿਹੇ ਬੰਦੇ ਜੱਸੀ ਵਰਗੇ, ਇੱਥੇ ਡਾਕਟਰ ਰਾਜਵੰਤ ਵਰਗੇ, ਇੱਥੇ ਹੋਰ ਕਈ ਤੁਰੇ ਫਿਰਦੇ ਨੇ, ਉਹ ਵੀ ਆਪਣੇ ਆਪ ਨੂੰ ਸਿੱਖ ਐਕਟਿਵਿਸਟ ਕਹਿੰਦੇ ਨੇ। ਇਸ ਕਰਕੇ ਉਹ ਸਿੱਖ ਐਕਟਿਵਿਸਟ ਨਹੀਂ, ਉਹਨਾਂ ਪੱਗਾਂ ਦੇ ਵਿੱਚ ਸਿਰ ਫਸਾਇਆ ਤੇ ਸਾਨੂੰ ਸਿੱਖਾਂ ਨੂੰ ਬਦਨਾਮ ਕਰਨ ਵਾਸਤੇ ਉਹ ਭਾਰਤੀ ਜਿਹੜੇ ਟੈਰਰਿਸਟ ਮੋਦੀ ਚਿਹਰਾ ਆਇਆ, ਇਹਨਾਂ ਦੇ ਨਾਲ ਬੈਠ ਕੇ ਮੀਟਿੰਗਾਂ ਕਰਦੇ ਨੇ। ਜਿਹੜੇ ਸਿੱਖ ਨੈਸ਼ਨਲਿਸਟ ਖਾਲਿਸਤਾਨੀ ਨੇ ਉਹ ਕਿਸੇ ਇਹੋ ਜਿਹੇ ਬੰਦਿਆਂ ਦੇ ਨਾਲ ਕਦੀ ਮੀਟਿੰਗਾਂ ਨਹੀਂ ਕਰਦੇ, ਉਹ ਠੋਕ ਕੇ ਜਾ ਕੇ ਵਿਰੋਧ ਕਰਦੇ ਨੇ, ਜਿੱਥੇ ਵੀ ਸਾਨੂੰ ਕਰਨਾ ਪਵੇ। ਇਹ ਫਰੀडम
ਖਾਲਿਸਤਾਨ ਫਰੀडम ਰੈਲੀਆਂ ਕਰਦੇ ਨੇ। ਇਸ ਕਰਕੇ ਤੁਸੀਂ ਅੱਜ ਵੇਖੋ ਕਿ ਯੂਨਾਈਟਿਡ ਨੇਸ਼ਨ ਦੇ ਸਾਹਮਣੇ ਫਰੀडम ਖਾਲਿਸਤਾਨ ਰੈਲੀ ਜਿਹੜੀ ਆ ਉਹ ਕੀਤੀ ਜਾ ਰਹੀ ਆ। ਅਸੀਂ ਹੁਣ ਇਹਨਾਂ ਦੇ ਨਾਂ ਚੇਂਜ ਕਰਦੇ, ਪ੍ਰੋਟੈਸਟ ਨਹੀਂ ਕਰਨਾ, ਪ੍ਰੋਟੈਸਟ ਤੇ ਕੀਤਾ ਜਾਂਦਾ ਕਿਸੇ ਦੇ ਅਗੇਂਸਟ ਦਾ। ਅਸੀਂ ਰੈਲੀਆਂ ਕਰਦੇ ਆ ਕਿਉਂਕਿ ਸਾਡਾ ਹੱਕ ਆ, ਅਸੀਂ ਆਪਣਾ ਦੇਸ਼ ਚਾਹੁੰਦੇ ਆ, ਅਸੀਂ ਆਪਣੇ ਪੈਰਾਂ ਤੇ ਖੜੇ ਆ ਕਿਉਂਕਿ ਪੰਜਾਬ ਖਾਲਸਾ ਰਾਜ ਖਾਲਿਸਤਾਨ ਇੱਕ ਦੇਸ਼ ਸੀਗਾ। ਖਾਲਿਸਤਾਨ ਜਿੰਦਾਬਾਦ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਾਲਸਾ ਫਤਿਹ ਜੀ। ਤੁਹਾਡਾ ਫਿਰ ਧੰਨਵਾਦ ਜੀ। ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਜੀ। ਆਓ ਜੀ ਭਾਉ ਜੀ ਵਾਹਿਗੁਰੂ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਮੂਹ 84 ਦੇ ਦਰਸ਼ਕਾਂ ਨੂੰ ਦੇਖ ਰਹੇ ਨੇ, ਜਿਵੇਂ ਕਿ ਆਪਾਂ ਨੂੰ ਪਤਾ ਹੀ ਆ ਕਿ ਭਾਰਤੀ ਜਿਹੜਾ ਅੱਤਵਾਦੀ ਆ ਉਹ ਇੱਥੇ ਪਹੁੰਚਿਆ ਹੋਇਆ 3 ਦਿਨਾਂ ਤੋਂ ਪਿਛਲੇ ਤੋਂ। ਟਰਾਈ ਸਟੇਟ ਦੀਆਂ ਸੰਗਤਾਂ ਨੇ ਡੈਲਵੇਅਰ ਦੇ ਵਿੱਚ ਵੀ ਸੈਚਰਡੇ ਨੂੰ, ਕੱਲ ਸੰਡੇ ਨੂੰ ਵੀ, ਤੇ ਜਿਵੇਂ ਕਿ ਲੌਂਗਾਲੈਂਡ ਦੇ ਵਿੱਚ ਵੀ, ਔਰ ਅੱਜ ਅਸੀਂ ਇੱਥੇ ਨਿਊਯਾਰਕ ਦੀ ਧਰਤੀ ਤੇ ਮਨਹਾਟਸ ਦੇ 47 ਸਟਰੀਟ ਤੇ ਕੈਂਪ ਤੇ ਪਹੁੰਚੇ ਹੋਏ ਹਨ। ਉਹ ਕਿਉਂਕਿ ਉਸਨੇ ਸਾਡੇ ਭਾਰਤ ਦੇ ਵਿੱਚ ਤਾਂ ਜਿਹੜੇ ਸਿੰਘ ਸ਼ਹੀਦ ਕੀਤੇ ਆ, ਉਸ ਤੋਂ ਬਾਅਦ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਜਿਨ੍ਹਾਂ ਨੂੰ ਸ਼ਹੀਦ ਕੀਤਾ, ਭਾਈ ਖੰਡਾ ਹੋਵੇ ਜਾਂ ਭਾਈ ਨਿੱਜਰ ਹੋਵੇ ਜਾਂ ਪਰਮਜੀਤ ਪੰਜਵਾੜ, ਗਰਮਜੀਤ ਸਿੰਘ ਇੰਜੀਨੀਅਰ, ਸੋ ਉਹਨਾਂ ਸਾਰਿਆਂ ਦੇ ਕਰਕੇ ਭਾਈ ਅਸੀਂ ਜਿਨ੍ਹਾਂ ਨੇ ਸਿੰਘਾਂ ਸਿੰਘਣੀਆਂ ਦੇ ਕਾਲ ਖਾਤੀ ਖਾਤਰ ਆਪਣੇ ਜੀਵਨ, ਆਪਣੇ ਪਰਿਵਾਰਾਂ ਦੀ ਨਾ ਪਰਵਾਹ ਕਰਦੇ 1.5 ਲੱਖ ਸਿੰਘ ਸਿੰਘਣੀਆਂ ਨੇ ਜਿਨ੍ਹਾਂ ਦਾ ਖੂਨ ਡੁੱਲਿਆ ਹੋਇਆ, ਉਸ ਦਾ ਹੱਕ ਲੈਣਾ। ਅਸੀਂ 20ਵੀਂ ਸਦੀ ਦੇ ਮਹਾਨ ਸਿੰਘ ਬਾਬਾ ਜਰਨੈਲ ਸਿੰਘ ਦੇ ਬਚਨਾਂ ਤੇ ਜਿੰਨਾ ਤੱਕ ਸਾਡਾ ਖਾਲਿਸਤਾਨ ਨਹੀਂ ਬਣਦਾ ਉਸ ਤੱਕ ਅਸੀਂ ਬਾਹਰਲੇ ਸਿੱਖ ਉਹਨਾਂ ਦੇ ਅੱਤਵਾਦੀਆਂ ਦਾ, ਭਾਰਤੀ ਅੱਤਵਾਦੀਆਂ ਦਾ ਜਿਹੜਾ ਮੋਦੀ ਆ ਥਾਂ ਥਾਂ ਅਸੀਂ ਵਿਰੋਧ ਕਰਦੇ ਹਾਂ, ਕਰਦੇ ਰਹਾਂਗੇ। ਉਹਨਾਂ ਦੇ ਨੁਮਾਇੰਦਿਆਂ ਦਾ ਇੱਕੋ ਇੱਕ ਚੈਨਲ ਆ ਜਿਹੜਾ 84 ਦੁਨੀਆ ਭਰ ਦੇ ਵਿੱਚ ਸਿੱਖਾਂ ਦੀ ਗੱਲ ਕਰਕੇ ਦਿਖਾਉਂਦਾ, ਨਹੀਂ ਤਾਂ ਭਾਈ ਬੜੇ ਬੜੇ ਟੀਵੀ ਨੇ ਜਿਹੜੇ ਸਾਨੂੰ ਦੇਖ ਕੇ ਪਰੇ ਹੋ ਜਾਂਦੇ ਨੇ। ਸੋ ਅਸੀਂ TV 84 ਸਾਡਾ ਵੀ ਰਣਜੀਤ ਸਿੰਘ, ਡਾਕਟਰ ਰਣਜੀਤ ਸਿੰਘ ਜਿਹੜਾ ਸਾਡੇ ਅੱਜ ਵਿੱਚ ਨਹੀਂ, ਉਹਦੀ ਇਹ ਦੇਣ ਹੈ 84 ਨੂੰ ਚਲਾਉਣ ਦੀ, ਉਹਨੂੰ ਵੀ ਅਸੀਂ ਮਿਸ ਕਰਦੇ ਹਾਂ। ਡਾਕਟਰ ਅਮਰਜੀਤ ਸਿੰਘ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਆਪਣੀ 4 ਦਹਾਕੇ ਪੰਥ ਖਾਲਸਾ ਲਈ ਆਪਣੀ ਲਾਈ ਹੈ, ਸੋ ਉਹਨਾਂ ਦਾ ਵੀ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ। ਸਾਰੇ ਪਹੁੰਚੇ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਭਾਉ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਜੀਓ। ਹਾਂਜੀ ਕੁਝ ਕਹਿਣਾ ਚਾਹੋਗੇ ਜੀ? ਹਾਂਜੀ ਅਸੀਂ ਕਹਿਣਾ ਚਾਹੁੰਦੇ ਹਾਂ, ਦੇਖੋ ਆਪਣੇ ਪ੍ਰੋਗਰਾਮ ਮੋਦੀ ਆਇਆ ਇੱਥੇ। ਹਾਂਜੀ 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 ਤੇ ਆਪਣੇ ਸਿੰਘਾਂ ਨੇ ਡੈਲਵੇਅਰ ਤੋਂ ਹੀ ਭਜਾਇਆ, ਫੇ ਕੱਲ ਲੌਂਗਾਲੈਂਡ ਸੀ। ਬਿਲਕੁਲ ਜੀ। ਤੇ ਅੱਜ ਅਸੀਂ ਇਹਨਾਂ ਦੇ ਇੱਥੇ ਖੜੇ ਆ ਤੇ ਇਹ ਕਹਿੰਦੇ 1 ਲੱਖ 40 ਕਰੋੜ ਸਾਡੀ ਆਬਾਦੀ ਆ ਤੇ ਉਹ 4 ਜਨਾਨੀਆਂ ਖੜੀਆਂ ਨਾਲ 2 ਬੰਦੇ ਖੜੇ ਆ ਤੇ ਸਿੰਘ ਇੱਥੇ ਗੱਜਣ ਦਾ ਆ। ਹਾਂਜੀ ਤੇ ਮੈਂ ਤੇ ਇਹ ਕਹੂੰਗਾ ਵੀ ਅਸੀਂ 84 ਤੋਂ ਜਿਹੜੇ ਲੀਕ ਖਿੱਚੀ ਸੀ ਇਹਨਾਂ ਨਾਲ, ਉਹਨੂੰ ਅੱਜ ਬੂਰ ਪੈਣਾ ਸ਼ੁਰੂ ਹੋ ਗਿਆ। ਹਾਂਜੀ ਦੁਨੀਆ ਦੇ ਵਿੱਚ ਸਾਡੇ ਫਾਈ ਆਈ ਕੰਟਰੀ ਜਿਹੜੇ ਆ ਅੱਜ ਤੁਹਾਡੇ ਨਾਲ ਖੜੇ ਆ। ਸਿੱਖਾਂ ਨੂੰ ਅੱਜ ਬਹੁਤ ਜੋ ਸਜੇ ਕੰਮ ਕਰ ਰਿਹਾ, ਹੋਰ ਕਰਨਾ ਚਾਹੀਦਾ ਸਾਨੂੰ ਇਕੱਠੇ ਹੋ ਕੇ, ਕੇਸਰੀ ਨਿਸ਼ਾਨ ਥੱਲੇ ਇਕੱਠੇ ਹੋ ਕੇ। ਤੇ ਤੁਹਾਡੀ ਅੱਜ ਜਿੱਤ ਵਾਲੇ ਪਾਸੇ ਜਿਹੜਾ ਕੰਮ ਚੱਲ ਰਿਹਾ ਤੇ ਜੋ ਦੂਸਰਾ ਜਿਹੜਾ ਵੀ ਆਪਣਾ ਝੰਡੇ 193 ਲੱਗਿਆ, ਮੈਨੂੰ ਤੇ ਆਸ ਹੋ ਰਹੀ ਆ ਵੀ ਜਾਂ 194 ਜੋ ਸਿੱਖਾਂ ਦਾ ਲੱਗੇ ਕਿਤੇ। ਸਾਡੀ ਅਰਦਾਸ ਆ ਸਾਰਿਆਂ ਦੀ ਤੇ ਗੁਰੂ ਮਾਂ ਪੂਰੀ ਕਰੇ। ਤੇ ਮੈਂ 84 ਚੈਨਲ ਦਾ ਧੰਨਵਾਦ ਕਰਦਾ ਜੋ ਸਮੇਂ-ਸਮੇਂ ਸਿਰ ਜੋ ਵੀ ਖਾਲਸਾ ਜਾਂ ਕੌਮ ਦੀ ਗੱਲ ਹੁੰਦੀ ਆ ਤੇ ਉਹਨੂੰ ਦੁਨੀਆ ਦੇ ਵਿੱਚ ਪਹੁੰਚਾਉਂਦੇ ਆ। ਖਾਸ ਕਰਕੇ ਡਾਕਟਰ ਸਾਹਿਬ ਹਰ ਜਗ੍ਹਾ ਬੋਲਦੇ ਆ ਤੇ ਦੁਨੀਆ ਵਿੱਚ ਆਪਣੀ ਆਵਾਜ਼ ਬੁਲੰਦ ਕਰਦੇ ਆ। ਤੇ ਦਾਸ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਜਿੱਦਾਂ ਮਾਨ ਸਾਹਿਬ ਨੇ ਪੰਜਾਬ ਦੇ ਵਿੱਚ ਇਹ ਇਸ਼ੂ ਲਿਆਂਦਾ ਸੀ, ਵੋਟਾਂ ਪਾ ਕੇ ਵੀ ਖਾਲਸਤਾਨ ਬਣਾਉਣਾ, ਵਿਧਾਨ ਸਭਾ ਵਿੱਚ ਲਿਜਾਣਾ, ਫਿਰ UN ਵਿੱਚ ਲਿਆਣਾ, ਪਰ ਉਹਨਾਂ ਨੇ ਕੰਸਟੀਟਿਊਸ਼ਨ ਥੱਲੇ ਲੜ ਕੇ ਉਹਨੇ ਕਾਮਯਾਬ ਨਹੀਂ ਮਿਲ ਸਕੀ। ਪਰ ਫਿਰ ਵੀ ਕੌਮ ਨੇ 89 ਦੇ ਵਿੱਚ ਕਿੱਦਾਂ ਉਹਨਾਂ ਨੂੰ ਜਿਤਾਇਆ ਬਹੁਤ ਵੋਟਾਂ ਤੇ। ਅੱਜ 2 ਸਿੰਘ ਆਪਣੇ ਫਿਰ ਭਾਈ ਅੰਮ੍ਰਿਤਪਾਲ ਸਿੰਘ ਤੇ ਭਾਈ ਸਰਬਜੀਤ ਸਿੰਘ ਉੱਥੇ ਜਿਤਾਏ ਆ। ਉਹ ਇੱਕ ਖਾਸ ਨਹੀਂ ਵੋਟ ਪਈ ਆ। ਜਿਹੜੇ ਕਹਿੰਦੇ ਵੀ ਉੱਥੇ ਖਾਲਸਾ ਨਹੀਂ ਹੈ ਨਹੀਂ ਪੰਜਾਬ ਦੇ ਵਿੱਚ, ਪਰ ਉਹਨਾਂ ਨੇ ਉੱਥੇ ਇਹ ਦਿੱਤਾ ਵੀ ਖਾਲਸਤਾਨੀਆਂ ਨੂੰ ਇਹ ਜਿਹੜੇ ਵੋਟ ਪਈ ਹੈ, ਖਾਲਸਤਾਨੀਆਂ ਨੂੰ ਵੋਟ ਪਈ ਆ। ਕੱਲ ਨੂੰ ਮੂਵਮੈਂਟ ਉੱਥੇ ਚੱਲਦੀ ਆ, ਇੱਥੇ ਖਾਲਸਾ ਦਾ ਕਿਤੇ ਐਲਾਨ ਹੁੰਦਾ ਆ ਉੱਥੇ ਰੋਡਾਂ
ਤੇ ਸਿੰਘ ਕੌਮ ਆ ਜਾਏਗੀ ਸਾਰੀ ਜੀ ਬਹੁਤ ਤੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ। ਆਉਂਦੇ ਆ ਕਿਉਂਕਿ ਜੇ ਮੈਂ ਆਪਣੀ ਗੱਲ ਕਰਾਂ ਪੰਜਾਬ ਦੀ ਤੇ ਜੋ ਪੰਜਾਬ ਦੇ ਨਾਲ ਵਧੀਕੀਆਂ ਇਸ ਸਰਕਾਰ ਨੇ ਪਿਛਲੇ ਸਮੇਂ ਤੋਂ ਕੀਤੀਆਂ ਵਾ ਉਹ ਗਿਣੀਆਂ ਨਹੀਂ ਜਾ ਸਕਦੀਆਂ ਜੀ ਨਹੀਂ ਨਿਕਲਿਆ ਕਿਉਂਕਿ ਜਿਹੜੀ ਕੁਦਰਤੀ ਮੌਤ ਲਾ ਲਓ ਜਾਂ ਮਤਲਬ ਉਸ ਧਰਨੇ ਦੇ ਵਿੱਚ ਲਾ ਲਓ ਅਸੀਂ ਸਿੱਖ ਕੌਮ ਇਸ ਚੀਜ਼ ਨੂੰ ਮੰਨਦੇ ਹਾਂ ਵੀ ਮੌਤ ਜਿੱਥੇ ਕਦੋਂ ਕਿਵੇਂ ਤੇ ਕਿੱਥੇ ਲਿਖੀ ਆ ਮਰਨ ਲਿਖਾਈ ਮੰਡਲ ਮੇ ਆਏ ਪਰ ਇੱਕ ਸਾਡਾ ਇਖਲਾਕੀ ਫਰਜ਼ ਬਣਦਾ ਕਿ ਜਦੋਂ ਇੱਦਾਂ ਦੇ ਮੌਕੇ ਤੇ ਇੱਦਾਂ ਦੇ ਹਾਲਾਤਾਂ ਦੇ ਵਿੱਚ ਜਦੋਂ ਕਿਸੇ ਦੀ ਮੌਤ ਹੁੰਦੀ ਹੈ ਤਾਂ ਉਹਦੇ ਤੇ ਹਰ ਇਨਸਾਨ ਜਿਹੜਾ ਸੌਰੀ ਫੀਲ ਕਰਦਾ ਪਰ ਇਹਨੇ ਜਿਹੜੇ ਕਾਲੇ 3 ਕਾਨੂੰਨ ਬਣਾਏ ਸੀ ਉਹਦੇ ਵਾਸਤੇ ਜੋ ਸਾਡੇ ਪੰਜਾਬ ਨੇ ਸੰਘਰਸ਼ ਕੀਤਾ ਉਹ ਸ਼ੁਰੂਆਤ ਸਾਡੇ ਪੰਜਾਬ ਦੀ ਸੀ ਪਰ ਮੈਂ ਧੰਨਵਾਦ ਕਰਦਾ ਹਾਂ ਦੂਜੀਆਂ ਸਟੇਟਾਂ ਦਾ ਕਿ ਜਿਨ੍ਹਾਂ ਨੇ ਤਨੋਂ ਮਨੋਂ ਧਨੋਂ ਇਹਨਾਂ ਪੰਜਾਬ ਦਾ ਸਾਥ ਦਾ ਕਿਤੇ ਇੱਕ ਵੱਡਾ ਜਿਹੜਾ ਸੀ ਇਕੱਠ ਕਰਕੇ ਤੇ ਮੋਦੀ ਨੂੰ ਆਪਣੇ 3 ਬਿੱਲ ਜਿਹੜੇ ਵਾਪਸ ਲੈਣੇ ਪਏ ਪਰ ਵਾਪਸ ਲਏ ਆ ਪਰ ਉਹਨਾਂ ਨੂੰ ਮਤਲਬ ਕਿ ਇਹਨੇ ਲਿਖਤੀ ਰੂਪ ਨਹੀਂ ਦਿੱਤਾ ਕਿਉਂਕਿ ਅੱਜ ਵੀ ਆਪਾਂ ਜਾਣਦੇ ਹਾਂ ਕਿ ਜੋ ਸਾਡੇ ਨਾਲ ਇਹਨੇ ਝੂਠ ਬੋਲ ਕੇ ਧੱਕਾ ਕੀਤਾ ਉਹ ਬੜੀ ਮਾੜੀ ਗੱਲ ਆ। ਉਸ ਤੋਂ ਬਾਅਦ ਜਿੰਨੇ ਵੀ ਮਤਲਬ ਘੱਟ ਕਮਿਊਨਿਟੀ ਦੇ ਨਾਲ ਇਹਨੇ ਧੱਕੇ ਕੀਤੇ ਆ ਭਾਵੇਂ ਉਹ GST ਦਾ ਅਜੇ ਇੱਕ ਸ਼ਰਮ ਵਾਲੀ ਗੱਲ ਆ ਕਿ ਮਤਲਬ ਧੰਨ ਧੰਨ ਗੁਰੂ ਰਾਮਦਾਸ ਜੀ ਦੇ ਸਥਾਨ ਤੇ ਲੰਗਰ ਦੀ ਮਰਿਆਦਾ ਉੱਤੇ GST ਲਾਉਣਾ ਪਹਿਲੋਂ ਤੇ ਮੁੜ ਕੇ ਉਹਦੇ ਵਿਰੋਧ ਦੇ ਵਿੱਚ ਜੋ ਸਾਹਮਣਾ ਇਹਨੂੰ ਕਰਨਾ ਪਿਆ ਇਹ ਸਾਰਿਆਂ ਨੂੰ ਪਤਾ ਵਾ। ਇਹ ਜਿੱਥੇ ਕਿਤੇ ਵੀ ਜਿੱਥੇ ਪੰਜਾਬ ਦੇ ਫੰਡਾਂ ਦੀ ਗੱਲ ਆ ਜੇ ਅਨੰਦਪੁਰ ਮਤੇ ਦੀ ਗੱਲ ਕਰ ਲਈਏ ਅਸੀਂ ਕੋਈ ਵੱਖਰੀ ਚੀਜ਼ ਨਹੀਂ ਮੰਗਦੇ ਅਸੀਂ ਸਿਰਫ ਆਪਣੇ ਹੱਕ ਮੰਗਦੇ ਹਾਂ ਅਸੀਂ ਭੀਖ ਨਹੀਂ ਮੰਗਦੇ ਤੇ ਮੇਰਾ ਖਿਆਲ ਆ ਕਿ ਹੱਕ ਜਿਹੜਾ ਮੰਗਣਾ ਹਰ ਇੱਕ ਦਾ ਧਰਮ ਆ ਤੇ ਫਰਜ਼ ਆ ਤੇ ਇਹ ਸਾਨੂੰ ਜਾਗਦੀ ਜ਼ਮੀਰ ਵਾਲਿਆਂ ਨੂੰ ਆਵਾਜ਼ ਉਠਾਉਣੀ ਪੈਂਦੀ ਹੈ ਤੇ ਉਠਾਉਂਦੇ ਰਹਿਣਗੇ ਜਿੱਥੇ ਜਿੱਥੇ ਜਾਗਦੀ ਜ਼ਮੀਰ ਵਾਲੇ ਆ ਭਾਵੇਂ ਉਹ ਸਿੱਖ ਹੋਣ ਜਾਂ ਹੋਰ ਕੋਈ ਹੋਵੇ ਇਹ ਮੋਦੀ ਨੂੰ ਸਮਝ ਲੈਣਾ ਚਾਹੀਦਾ ਕਿਉਂਕਿ ਜੇ ਥੋੜ੍ਹਾ ਜਿਹਾ ਪਿੱਛੇ ਨੂੰ ਚੱਲ ਜਾਈਏ ਤੇ ਪਿਛਲੀ ਵਾਰ ਇਹ ਮੈਜੋਰਟੀ 'ਚ ਆਇਆ ਸੀ ਤੇ ਆਪਾਂ ਸਾਰਿਆਂ ਨੂੰ ਪਤਾ ਵੀ ਇਹਨੇ ਕਿੰਨੀ ਮਨਮਰਜ਼ੀ ਕੀਤੀ ਹੈ ਤੇ ਐਤਕਾਂ ਇਹਨੂੰ ਪਤਾ ਸੀ ਕਿ ਮੈਂ ਮੈਜੋਰਟੀ 'ਚ ਨਹੀਂ ਗਾ ਤੇ ਐਤਕਾਂ ਇਹ ਆਪਾਂ ਸਾਰੇ ਸਮਝਦੇ ਹਾਂ ਕਿ ਕਿਹੜੇ ਹਾਲਾਤਾਂ ਦੇ ਵਿੱਚੋਂ ਲੰਘਣ ਡਿਆ ਸੋ ਇਹਨਾਂ ਚੀਜ਼ਾਂ ਨੂੰ ਵਿਚਾਰਨਾ ਚਾਹੀਦਾ ਵਾ। ਅਸੀਂ ਇਹ ਦੱਸ ਦੇਣਾ ਚਾਹੁੰਦੇ ਹਾਂ ਕਿ ਜਿਹੜਾ ਇਹ ਆਪਣੇ ਸ਼ਰੀਫ ਬਣਦਾ ਢੋਗ ਜਿਹੜਾ ਵਾ ਇਹ UNO ਦੇ ਵਿੱਚ ਰਚਣ ਡਿਆ ਉਹ ਟੋਟਲੀ ਗਲਤ ਆ ਕਿਉਂਕਿ ਆਪਾਂ ਨੂੰ ਪਤਾ ਵਾ ਇਹ ਜਿਹੜੇ ਸਾਡੇ ਅਮਰੀਕਨ ਜਿਹੜੇ ਸਾਡੇ ਰੈਜ਼ੀਡੈਂਸ਼ਲੀ ਆ ਅਮਰੀਕਨ ਗੌਰਮੈਂਟ ਆ ਉਹ ਵੀ ਇਹ ਚੀਜ਼ ਨੂੰ ਸਮਝਦੀ ਆ ਵੀ ਆਹ ਲੋਕ ਕੌਣ ਨੇ ਜਿਹੜੇ ਇੱਥੇ ਆ ਕੇ ਪ੍ਰੋਟੈਸਟ ਕਰਨ ਡੇ ਇਹਨਾਂ ਦੀ ਪ੍ਰੋਬਲਮ ਸੁਣਨੀ ਚਾਹੀਦੀ ਆ ਕਿਉਂਕਿ ਵੱਖ-ਵੱਖ ਟਾਈਮ ਤੇ ਜੋ ਸਾਡਾ ਇਹਨਾਂ ਕੀਤਾ ਵਾ ਕਿਸੇ ਨੂੰ ਕੋਈ ਭਾਊ ਜੀ ਤੁਸੀਂ ਜਿਹੜਾ TNR ਜਿਹੜਾ ਟ੍ਰਾਂਸਨੈਸ਼ਨਲ ਰੈਪਰੈਸ਼ਨ ਜਿਹੜਾ ਇਹਨੇ ਕੀਤਾ ਜਿਹੜਾ ਕਿਲਿੰਗ ਸ਼ੁਰੂ ਕੀਤੀਆਂ ਨੇ ਹਨਾ ਸਿੱਖਾਂ ਦੀਆਂ ਉਹਦੇ ਬਾਰੇ ਕੁਝ ਕਹਿਣਾ ਚਾਹੋਗੇ? ਉਹਦੇ ਬਾਰੇ ਵੇਖੋ ਜੀ ਕਲੀਅਰ ਆ ਕਿ ਜੇ ਪਿਛਲੇ ਸਮੇਂ ਦੇ ਵਿੱਚ ਨੇਜਰ ਦਾ ਹੋਇਆ ਵਾ ਤਾਂ ਉਹ ਆਪਾਂ ਨੂੰ ਕਿਸੇ ਨੂੰ ਕੋਈ ਗੁੱਝੀ ਨਹੀਂ ਕਿ ਉਹ ਆਪਾਂ ਨਹੀਂ ਲੱਭਿਆ ਸਗੋਂ ਇਹਨਾਂ ਲੋਕ ਇਸ ਤਰ੍ਹਾਂ ਗੌਰਮੈਂਟਾਂ ਨੇ ਸਾਡੀ ਹੈਲਪ ਕਰਕੇ ਇਹ ਗੱਲ ਜਨਤਕ ਕੀਤੀ ਆ ਕਿ ਮਤਲਬ ਇਹ ਜਿਹੜਾ ਕੰਮ ਹੈ ਇੰਡੀਆ ਗੌਰਮੈਂਟ ਦਾ ਇਹ ਤੇ ਬੜੀ ਸ਼ਰਮ ਵਾਲੀ ਗੱਲ ਹੈ ਇਹ ਪੂਰੇ ਸੰਸਾਰ ਨੂੰ ਪਤਾ ਵਾ। ਸੋ ਮੈਂ ਇਹੋ ਬੇਨਤੀ ਕਰਦਾ ਬੇਨਤੀ ਨਹੀਂ ਖੈਰ ਬੇਨਤੀ ਚਲੋ ਕੋਈ ਕਰਦਾ ਹਰਜ ਵੀ ਨਹੀਂਗਾ ਪਰ ਇਹ ਦੱਸਣਾ ਚਾਹੁੰਦਾ ਕਿ ਸਾਡੇ ਜਿਹੜੇ ਹੱਕ ਆ ਅੱਜ ਨਹੀਂ ਤੇ ਕੱਲ੍ਹ ਦੇਣੇ ਪੈਣਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਧੰਨਵਾਦ ਜੀਓ। ਭਾਊ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਜੀਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਦਾ ਜਿਹੜਾ ਜਿਹੜਾ ਪ੍ਰੋਟੈਸਟ ਹੋ ਰਿਹਾ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜੀ? ਹਾਂਜੀ ਮੇਰਾ ਨਾਮ ਕੁਲਦੀਪ ਸਿੰਘ ਹੈ। ਮੈਂ ਟੋਰਾਂਟੋ ਤੋਂ ਆਇਆ ਕੈਨੇਡਾ ਤੋਂ। ਅੱਛਾ ਜੀ। ਤੇ ਮੈਂ ਸਪੈਸ਼ਲ ਤੁਸੀਂ ਇਸ ਪ੍ਰੋਟੈਸਟ ਟੈਰਰਿਸਟ ਮੋਦੀ ਜਾਵੇਗਾ ਤੇ ਅਸੀਂ ਉਹਦਾ ਇਸੇ ਤਰ੍ਹਾਂ ਪ੍ਰੋਟੈਸਟ ਕਰਾਂਗੇ ਤੇ ਅਸੀਂ ਇਸ ਚੀਜ਼ ਲਈ ਐਦ ਵੀ ਕਰਦੇ ਹਾਂ ਕਿ ਅਸੀਂ ਆਪਣੇ ਆਜ਼ਾਦ ਮੁਲਕ ਦੀ ਲੜਾਈ ਲੜੀ
ਸਰੀ ਦੇ ਵਿੱਚ ਹਰਦੀਪ ਸਿੰਘ ਨਿੱਜਰ ਨੂੰ ਮਾਰਿਆ, ਸ਼ਹੀਦ ਕੀਤਾ ਆ। ਇਹ ਵੀ ਇਹਨਾਂ ਦੀ ਬੜਾ ਕੋਝਾ ਕੰਮ ਆ ਤੇ ਇਹ ਡਰੇ ਪਏ ਨੇ ਤੇ ਇਸੇ ਡਰ ਦੇ ਕਰਕੇ ਇਹਨਾਂ ਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਕਰਨਾ ਕੀ ਹੈ ਤੇ ਕਰ ਕੀ ਰਹੇ ਨੇ। ਤੇ ਦੂਸਰਾ ਜਿਹੜਾ ਇੱਥੇ ਨਿਊਯਾਰਕ ਦੇ ਵਿੱਚ SFJ ਦੇ ਜਿਹੜੇ ਸਲਾਹਕਾਰ ਆ ਗੁਰਪਤਵੰਤ ਸਿੰਘ ਪੰਨੂ, ਉਹਨਾਂ ਉੱਤੇ ਵੀ ਜਿਹੜਾ ਅਸੈਸੀਨੇਸ਼ਨ ਪਲਾਟ ਕਰਨ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਤੇ ਉਹ ਵੀ ਫੜੇ ਗਏ ਨੇ ਤੇ ਉਹਦੇ ਕਰਕੇ ਇਹਨਾਂ ਨੂੰ ਕਾਫੀ ਹੱਥਾਂ ਪੈਰਾਂ ਦੀ ਪਈ ਹੋਈ ਆ ਤੇ ਇਹਨਾਂ ਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਅਸੀਂ ਇਹਨਾਂ ਤੋਂ ਪਿੱਛਾ ਕਿਵੇਂ ਛਡਾਈਏ। ਪਰ ਇਹ ਹੁਣ ਇਹਨਾਂ ਦੇ ਜਿਵੇਂ ਜਿਹੜਾ ਤਖਤੀ ਆ ਉਹਦੇ ਉੱਤੇ ਆਖਰੀ ਕਿਲ ਲੱਗ ਚੁੱਕਾ ਆ ਤੇ ਹੁਣ ਬਸ ਇਹਨਾਂ ਦਾ ਇਹ ਆ ਕਿ ਵੀ ਟੇਬਲ ਤੇ ਆਉਣ ਸਾਡੇ ਨਾਲ, ਭਲੀ ਚਾਹੁੰਦੇ ਨੇ ਕਿਉਂਕਿ ਅਸੀਂ ਉਵੇਂ ਦੇ ਹਾਲਾਤਾਂ 'ਚ ਨਹੀਂ ਜਾਣਾ ਚਾਹੁੰਦੇ। ਅਸੀਂ ਚਾਹੁੰਦੇ ਆ ਕਿ ਪੀਸਫੁਲ ਟੇਬਲ ਤੇ ਆਉਣ, ਸਾਡੇ ਨਾਲ ਗੱਲ ਕਰਨ ਤੇ ਆਪਣੀਆਂ ਹੱਦਾਂ ਤੈਅ ਕਰਨ ਤੇ ਸਾਡੀਆਂ ਹੱਦਾਂ ਸਾਨੂੰ ਤੈਅ ਕਰਨ ਦੇਣ ਤੇ ਅਸੀਂ ਪੀਸਫੁਲ ਰਹਿਣਾ ਚਾਹੁੰਦੇ ਆ ਕਿ ਚੰਗੇ ਗਵਾਂਢੀ ਦੀ ਤਰ੍ਹਾਂ ਰਵਾਂਗੇ ਜੇ ਇਹ ਰਹਿਣਾ ਚਾਹਣਗੇ। ਪਰ ਜੇ ਇਹ ਕਹਿਣਗੇ ਕਿ ਵੀ ਹਾਂ ਵੀ ਅਸੀਂ ਸਿੱਖਾਂ ਨੂੰ ਦੱਬ ਲਾਂਗੇ, ਇਹ ਗੱਲ ਝੂਠੀ ਹੈ, ਇਹਨਾਂ ਨੂੰ ਪਤਾ ਵੀ ਹੈਗਾ ਆ। ਤੇ ਅਸੀਂ ਤਨ ਮਨ ਧਨ ਦੇ ਨਾਲ ਅਸੀਂ ਕੌਮ ਲਈ ਹਰ ਵੇਲੇ ਹਰ ਸਾਹ ਨਾਲ ਲਹੂ ਦੀ ਆਖਰੀ ਕਤਰੇ ਤੱਕ ਖੜੇ ਆ ਤੇ ਅਸੀਂ ਇੱਕ ਕਾਮਨ ਐਜ਼ ਏ ਕਾਮਨ ਸਿੱਖ, ਮੈਂ ਕਿਸੇ ਜਥੇਬੰਦੀ ਨੂੰ ਰਿਪਰੈਜ਼ੈਂਟ ਨਹੀਂ ਕਰਦਾ, ਮੈਂਬਰਸ਼ਿਪ ਨਹੀਂ ਆ, ਪਰ ਇੱਕ ਐਜ਼ ਏ ਕਾਮਨ ਸਿੱਖ ਮੈਂ ਇਸ ਚੀਜ਼ ਲਈ ਅਹਿਦ ਕਰਦਾ ਆ ਕਿ ਆਪਣਾ ਜਿਹੜਾ ਆਜ਼ਾਦ ਮੁਲਕ ਬਣਨ ਤੱਕ ਅਸੀਂ ਆਖਰੀ ਸਾਹ ਆਖਰੀ ਕਤਰੇ ਤੱਕ ਪੰਥ ਦੇ ਨਾਲ ਖੜੇ ਆ ਤੇ ਆਪਣੇ ਕੌਮੀ ਘਰ ਲੈ ਕੇ ਆਪਣੇ ਬੱਚਿਆਂ ਦਾ ਚੰਗਾ ਭਵਿੱਖ ਉਹਦੇ ਲਈ ਸਿਰਜਣਾ ਆ, ਉਹਦੇ ਲਈ ਅਹਿਦ ਕਰਦੇ ਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਇਹ ਸਪਿਰਿਟ ਹਰ ਇੱਕ ਸਿੱਖ ਦੀ ਹੈ ਜੀ ਕਿ ਉਹ ਕੌਮ ਦੇ ਨਾਲ ਖੜਾ ਹੈਗਾ ਜੀ, ਆਖਰੀ ਸਾਹ ਤੱਕ ਲੜੇਗਾ ਜੀ। ਧੰਨਵਾਦ ਜੀ। ਵਾਹਿਗੁਰੂ ਖਾਲਸਾ ਵਾਹਿਗੁਰੂ ਜੀ। ਹਾਂਜੀ ਭਾਊ ਵਿਕਰਮ ਸਿੰਘ ਜੀ, ਵਿਕਰਮਜੀਤ ਸਿੰਘ ਜੀ। ਕਿਸਾਨੀਆਂ ਦੀਆਂ ਖਾਲੀ ਪਈਆਂ ਲਾਈਨਾਂ ਜਿਹੜੀਆਂ ਉਹਨਾਂ ਨੇ ਪਰਮਿਟ ਦਿਖਾਏ ਕਿ ਐਡਾ ਜੀ ਅਸੀਂ ਬੁੱਕ ਕਰਾ ਲਿਆ, ਪਰਮਿਟ ਕਰਦੇ ਮੋਦੀ ਹੋ ਜੂਗੀ। ਗਿਣਤੀ ਦੇ 11 ਬੰਦੇ ਨਹੀਂ ਹੈਗੇ ਇਹਨਾਂ ਕੋਲ, ਗਿਣਤੀ ਦੇ ਖਾਲੀ ਲਾਈਨਾਂ ਦਿਖਾਓ ਜੀ। ਅੱਜ ਅਸੀਂ ਤਾਂ ਇੱਥੇ ਆਏ ਕਿ ਦੁਨੀਆ ਨੂੰ ਸੱਚ ਦਿਖਾ ਸਕੀਏ ਵੀ ਆਹ ਹੈ ਨਾ ਦੀ ਅਸਲੀਅਤ। ਜੀ ਜੀ ਬਿਲਕੁਲ। ਇੱਕ ਮੈਨੂੰ ਲੱਗਦਾ ਕਿ ਕੱਲ ਜਿਹੜਾ ਅਮਰੀਕਨ ਮੀਡੀਆ ਦੇ ਵਿੱਚ ਚਰਚਾ ਛਿੜੀ ਆ ਕਿ ਮੋਦੀ ਕਹਿੰਦਾ ਅਸੀਂ ਅਮਰੀਕਾ ਨੂੰ ਬਣਾਉਣ ਵਾਲੇ ਆ ਤੇ ਫਿਰ ਉਹ ਕਹਿੰਦੇ ਜੀ ਜੇ ਅਮਰੀਕਾ ਨੂੰ ਤੁਸੀਂ ਬਣਾਉਣ ਵਾਲੇ ਤੇ ਨਾਲ ਹੀ ਲੈ ਜਾਓ ਇਹਨਾਂ ਨੂੰ। ਉਹ ਕਹਿੰਦੇ ਅਸੀਂ ਨਹੀਂ ਜਾਣਾ ਮੋਦੀ ਦੇ ਨਾਲ, ਮੁੱਕਰ ਗਏ ਨੇ ਸਾਰੇ ਦੇ ਸਾਰੇ। ਸੋ ਸਾਡਾ ਕੇਸ ਜਿਹੜਾ ਜੀ ਉਹ ਹੋਰ ਵੀ ਸਟਰੋਂਗ ਹੋਇਆ ਕਿ ਸਿੱਖ ਡਿਟਰਮਿੰਡ ਆਪਣੇ ਕੇਸ ਨੂੰ ਲੈ ਕੇ ਕਿ ਸਾਡਾ ਇੱਕੋ ਇੱਕ ਹੱਲ ਹੈ, ਨੋ ਅਦਰ ਸੋਲੂਸ਼ਨ ਸਾਡੇ ਕੋਲ ਬਾਕੀ ਬਚਿਆ ਹੈ, ਓਨਲੀ ਖਾਲਿਸਤਾਨ। ਆਜ਼ਾਦੀ ਇੱਕੋ ਇੱਕ ਹੱਲ, ਆਜ਼ਾਦੀ ਇੱਕੋ ਇੱਕ ਹੱਲ ਹੈ। ਤੇ ਅਸੀਂ ਅੱਜ UN ਦੇ ਸਾਹਮਣੇ ਖੜੇ ਹਾਂ ਤੇ ਅਸੀਂ ਚੈਲੰਜ ਕਰਦੇ ਹਾਂ ਹਿੰਦੁਸਤਾਨ ਦੀ ਸਰਕਾਰ ਨੂੰ ਕਿ ਤੁਸੀਂ UN ਦੇ ਅੰਦਰ ਜਾਣਾ, ਜੇ ਦਮ ਰੱਖਦੇ ਹੋ ਜਿਹੜਾ ਪਹਿਲਾਂ ਤੁਸੀਂ ਕਲੇਮ ਕਰਦੇ ਸੀ ਕਿ ਅਸੀਂ ਘਰ ਮੇ ਘੁਸ ਕੇ ਮਾਰਦੇ ਆ, ਦੇਖੋ ਅਸੀਂ ਕਰਦੇ ਪੀਸਫੁਲ ਕੈਂਪੇਨ, ਉਹ ਕਹਿੰਦੇ ਵਾਇਲੈਂਸ ਕਰਦੇ ਆ। ਅੱਜ ਜਾਂ ਤਾਂ ਇੱਥੇ ਬੋਲ ਕੇ ਦਿਖਾਉਣ ਇਹ ਗੱਲ ਵੀ ਅਸੀਂ ਘਰ ਮੇ ਘੁਸ ਕੇ ਮਾਰਾਂਗੇ ਤੇ ਦੁਨੀਆ ਦੱਸੂਗੀ ਕਿ ਅਮਰੀਕਾ ਦਾ ਕਾਨੂੰਨ ਕੀ ਕਹਿੰਦਾ ਹੈ। ਦੂਸਰਾ ਪੁਆਇੰਟ, ਤੁਸੀਂ UN ਦੇ ਅੰਦਰ ਆਏ ਹੋ, ਜੇ ਮੋਦੀ ਕਹਿੰਦਾ ਕਿ ਲੋਕ ਖਾਲਿਸਤਾਨ ਨਹੀਂ ਮੰਗਦੇ ਪੰਜਾਬ 'ਚ, ਸਾਡਾ ਚੈਲੰਜ ਹੈ ਇਸ ਫਲੋਰ ਦੇ ਉੱਤੇ ਖੜ ਕੇ ਕਹਿ ਬਾਈਂਡਿੰਗ ਰੈਫਰੈਂਡਮ UN ਦੀ ਨਿਗਰਾਨੀ ਥੱਲੇ ਅਸੀਂ ਕਰਾਉਂਦੇ ਹਾਂ, ਅਸੀਂ ਤਿਆਰ ਹਾਂ।
ਬਿਲਕੁਲ ਜੀ, ਅਸੀਂ ਮੰਨਾਂਗੇ ਤਾਂ ਅਸੀਂ ਤਿਆਰ ਆ 100%। ਪਰ ਜਿਹੜੇ ਕਹਿੰਦੇ ਜੀ ਉਹਦੇ ਕੋਲ 52 ਇੰਚ ਦੀ ਛਾਤੀ ਆ, ਬੜਾ ਸਟਰੋਂਗ ਲੀਡਰ ਹੈ, ਤੇ ਬੋਲੇ ਫਿਰ ਇੱਥੇ ਰੈਫਰੈਂਡਮ ਰਖਾਏ। ਪਰ ਉਹਨਾਂ ਦੇ ਵਿੱਚ ਨਾ ਤਾਂ ਇਸ ਚੈਲੰਜ ਨੂੰ, ਕਿਉਂਕਿ ਉਹਨਾਂ ਨੂੰ ਅਸਲੀਅਤ ਪਤਾ ਹੈ, ਜਿੱਦਣ ਪੰਜਾਬ ਦੀ ਧਰਤੀ ਦੇ ਉੱਤੇ ਵੋਟ ਪੈਣੀ ਹੈ, ਕਿਸੇ ਪੰਜਾਬੀ ਨੇ ਹਿੰਦੁਸਤਾਨ ਦੇ ਹੱਕ 'ਚ ਵੋਟ ਨਹੀਂ ਪਾਉਣੀ। ਇਹਦਾ 100% ਕਲੀਅਰ ਹੈ ਜੀ। ਕਿਉਂਕਿ ਆਪਾਂ ਕੈਨੇਡਾ ਦੇ ਵਿੱਚ ਦੇਖਿਆ ਹੈ, ਆਪਾਂ ਅਮਰੀਕਾ ਦੀ ਇਕੱਲੀ ਸੈਨ ਫਰਾਂਸਿਸਕੋ ਦੇਖਿਆ, ਜਿੱਦਣ ਨਿਊਯਾਰਕ ਦੇ ਵਿੱਚ ਪੈਣਾ ਨਾ, ਆ ਯੂਨਾਈਟਿਡ ਨੇਸ਼ਨ ਦੇ ਸਾਹਮਣੇ ਰੈਫਰੈਂਡਮ ਇਸੇ ਗਰਾਊਂਡ ਦੇ ਉੱਤੇ ਹੋਊਗਾ। ਧੂਏ ਕੱਢਣੇ ਆ, ਦੇਖ ਅਸੀਂ ਤਾਂ ਨਹੀਂ ਕੱਢਣੇ, ਹਰ ਇੱਕ ਸਿੱਖ ਦੀ ਆਵਾਜ਼ ਹੈ, ਜਿਹਨੂੰ ਲੁਕਾਉਣ ਦੀ ਕੋਸ਼ਿਸ਼ ਤਾਂ ਬਹੁਤ ਕੀਤੀ ਹੈ, ਗੋਲੀਆਂ ਮਾਰ ਕੇ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ਹੈ, ਪਰ ਗੋਲੀਆਂ ਦੇ ਨਾਲ ਵੀ ਸਾਨੂੰ ਚੁੱਪ ਨਹੀਂ ਕਰਾ ਸਕੇ। ਦੇਖੋ ਸਾਡੀਆਂ ਉਮਰਾਂ ਛੋਟੀਆਂ ਨੇ, ਸਿੱਖ ਸਪਿਰਿਟ ਨੂੰ ਮਾਰਿਆ ਨਹੀਂ ਜਾ ਸਕਦਾ। ਬਿਲਕੁਲ ਜੀ, ਸਾਡੀ ਉਮਰ 84 ਤੋਂ ਬਾਅਦ ਦੇ ਸਾਡੇ ਜਨਮ ਨੇ, ਅਸੀਂ ਛੋਟੇ ਆ, ਅਸੀਂ 84 ਅੱਖਾਂ 'ਚ ਨਹੀਂ ਦੇਖੀ, ਤੇ ਸਾਨੂੰ ਕਿਹਾ ਜਾਂਦਾ ਸੀ ਨਹੀਂ ਗੱਲ ਕੋਈ ਨਹੀਂ ਸੀ, ਕੋਈ ਨਹੀਂ ਮੰਗਦਾ ਸੀ। ਪਰ ਹੁਣ ਤਾਂ ਅਸੀਂ ਆਪਣੀ ਅੱਖਾਂ ਨਾਲ ਦੇਖਣ ਡਿਆ ਕਿ ਹਰ ਇੱਕ ਸਿੱਖ ਦੀ ਇਹੀ ਡਿਮਾਂਡ ਸੀ ਕਿ ਸਾਨੂੰ ਰਾਜ ਚਾਹੀਦਾ ਹੈ, ਤੇ ਰਾਜ ਦੇ ਲਈ ਅਸੀਂ ਐਸੇ ਧਰਤੀ ਤੇ ਖੜ ਕੇ ਇੱਥੇ ਰੈਫਰੈਂਡਮ ਹੋਊਗਾ, ਤੇ ਹਿੰਦੁਸਤਾਨ ਦੀ ਸਰਕਾਰ ਐਸੇ ਯੂਨਾਈਟਿਡ ਨੇਸ਼ਨ 'ਚ ਆ ਕੇ ਕਹੂਗੀ ਕਿ ਲਓ ਜੀ ਮੈਂ ਸਾਈਨ ਕਰਨ ਲੱਗੀ ਹਾਂ, ਮੈਂ ਹਿੰਦੁਸਤਾਨ ਇੰਡੀਆ ਜਿਹੜਾ ਆ ਉਹ ਪੰਜਾਬ ਤੋਂ ਆਪਣੀ ਆਕੂਪੇਸ਼ਨ ਨੂੰ ਖਤਮ ਕਰਦਾ ਆ। ਹਾਂਜੀ ਬਿਲਕੁਲ ਜੀ, ਆਕੂਪਾਈਡ ਹੈਗਾ ਬੇਸਿਕਲੀ, ਤੇ 47 ਤੋਂ ਹੀ ਇਲੀਗਲੀ ਆਕੂਪਾਈ ਕੀਤਾ ਹੋਇਆ ਹਿੰਦੁਸਤਾਨ ਨੇ, ਮੈਂ ਤਾਂ ਕਹਿੰਦਾ ਹੁੰਦਾ। ਠੀਕ ਹੈ ਜੀ, ਉਹਨਾਂ ਨੇ ਇਲੀਗਲੀ ਆਕੂਪਾਈ ਕੀਤਾ, ਉਹਨੂੰ ਛੱਡਣ, ਸਾਡਾ ਜਿਹੜਾ ਰਾਜ ਆ ਸਾਨੂੰ ਹੈਂਡਓਵਰ ਕਰਨ। ਨਹੀਂ ਬਿਲਕੁਲ ਜੀ, ਜਿਹੜੀ ਜਗ੍ਹਾ ਸਾਨੂੰ ਵਾਪਸ ਕਰਨ ਦੱਸ। ਬਿਲਕੁਲ ਜੀ, ਇਹ ਮਿਲ ਕੇ ਰਹਿਣਾ, ਕਿਉਂਕਿ ਦੇਖੋ ਬਾਕੀ ਸਾਰੀਆਂ ਚੀਜ਼ਾਂ ਜੇ ਛੱਡ ਵੀ ਦੇਂਗੇ, ਤੁਹਾਡੇ ਗੁਰੂ ਦਾ ਬਚਨ ਆ ਜਿਹੜਾ ਟਲ ਹੈ ਜੀ। ਆਪਾਂ ਕਹੀਏ ਜੀ ਕਿੰਦਾ ਮਿਲਣਾ, ਕਦੋਂ ਮਿਲਣਾ, ਇਹ ਸਵਾਲ ਮੁੱਕ ਜਾਂਦੇ ਨੇ ਜਦੋਂ 10ਵੇਂ ਪਾਤਸ਼ਾਹ ਦਾ ਬਚਨ ਹੋਵੇਗਾ ਕਿ ਰਾਜ ਕਰੇਗਾ ਖਾਲਸਾ। ਸੋ ਹੋਰ ਕੋਈ ਕੁਐਸਚਨ ਨਹੀਂ ਬਾਕੀ ਬਚਦਾ ਫਿਰ ਜੀ। ਧੰਨਵਾਦ ਜੀ, ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ। ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਜੀ। ਬਲਵੰਤ ਸਿੰਘ, ਹਾਂਜੀ ਭਾਈ ਬਲਵੰਤ ਸਿੰਘ ਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਕੀ ਕਹਿਣਾ ਚਾਹੋਗੇ ਜੀ ਅੱਜ ਦੇ ਪ੍ਰੋਟੈਸਟ ਬਾਰੇ? ਦੇਖੋ ਸਰ, ਅਸੀਂ ਅੱਜ ਇੱਥੇ ਪ੍ਰੋਟੈਸਟ ਦੇ ਵਿੱਚ ਇਕੱਠੇ ਹੋਏ ਹਾਂ, ਸਾਡੇ ਵਜੂਦ ਦੀ ਗੱਲ ਹੈਗੀ ਹੈ, ਸਿੱਖਾਂ ਦਾ ਵਜੂਦ ਖਤਰੇ ਵਿੱਚ ਹੈਗਾ, ਸਾਡਾ ਪੰਜਾਬ ਖਤਰੇ ਵਿੱਚ ਹੈਗਾ, ਸਾਡਾ ਗੁਰੂ ਗ੍ਰੰਥ ਸਾਹਿਬ ਜੀ ਖਤਰੇ ਵਿੱਚ ਹਨ, ਕਿਸਾਨ ਸਾਡੇ ਖਤਰੇ ਵਿੱਚ ਹਨ, ਰੋਜ਼ ਕੁੱਟੇ ਜਾ ਰਹੇ ਹਨ, ਅਧਿਆਪਕ ਕੁੱਟੇ ਜਾ ਰਹੇ ਹਨ। ਸੋ ਉੱਥੇ ਸਾਨੂੰ ਕੋਈ ਵੀ ਹੱਕ ਨਹੀਂ ਦਿੱਤੇ ਜਾ ਰਹੇ ਹਿੰਦੁਸਤਾਨ ਦੀ ਸਰਕਾਰ ਦੁਆਰਾ। ਸੋ ਅੱਜ ਇੱਥੇ ਅਸੀਂ ਆਪਣਾ ਰੋਸ ਮੁਜ਼ਾਹਰਾ ਕਰਨ ਆਏ ਹਾਂ ਵੀ ਅਸੀਂ ਪੀਸਫੁਲ ਤਰੀਕੇ ਦੇ ਨਾਲ ਸੰਪੂਰਨ ਪੰਜਾਬ ਦੀ ਖਾਲਿਸਤਾਨ ਦੀ ਅਲੱਦਗੀ ਚਾਹੁੰਦੇ ਹਾਂ, ਅਸੀਂ ਵੱਖ ਖਾਲਿਸਤਾਨ ਚਾਹੁੰਦੇ ਹਾਂ। ਸਾਡੇ ਪ੍ਰੈਜ਼ੀਡੈਂਟ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ, ਉਹ ਬਹੁਤ ਲੰਬੇ ਸਮੇਂ ਤੋਂ ਖਾਲਿਸਤਾਨ ਦੀ ਆਵਾਜ਼ ਚੁੱਕ ਰਹੇ ਹਨ, ਜੋ ਜ਼ੁਲਮ ਸਿੱਖਾਂ ਨਾਲ ਹੋ ਰਿਹਾ ਹੈ ਉਸ ਦੀ ਆਵਾਜ਼ ਚੁੱਕ ਰਹੇ ਹਨ। ਸੋ ਉਹਨਾਂ ਨੂੰ ਵੀ ਜਦੋਂ ਮੈਂਬਰ ਪਾਰਲੀਮੈਂਟ ਰਹੇ ਹਨ, ਉਹਨਾਂ ਨੂੰ ਵੀ ਉੱਥੇ ਬੋਲਣ ਦੀ ਕੋਈ ਆਜ਼ਾਦੀ ਨਹੀਂ ਦਿੱਤੀ ਗਈ। ਸੋ ਅਸੀਂ ਪੀਸਫੁਲ ਤਰੀਕੇ ਦੇ ਨਾਲ, ਸਾਡੇ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ, ਸਾਡੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਅਸੀਂ ਖਾਲਿਸਤਾਨ ਚਾਹੁੰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀਓ। ਡਾਕਟਰ ਸਾਹਿਬ ਜੀ, ਜਿਵੇਂ ਕਿ ਹੁਣ ਆਪਾਂ ਦੇਖ ਰਹੇ ਹਾਂ ਕਿ ਸਵੇਰ ਦਾ ਇਹ ਪ੍ਰੋਟੈਸਟ ਚੱਲ ਰਿਹਾ ਹੈਗਾ, ਤੇ ਹੁਣ ਇਹ ਜਿਹੜਾ ਲਗਭਗ ਸਮਾਪਤੀ ਦੇ ਲਾਗੇ ਪਹੁੰਚ ਚੁੱਕਾ ਹੈਗਾ, ਤੇ ਇਹਦੇ ਬਾਰੇ ਹੁਣ ਤੁਸੀਂ ਅੱਜ ਦੇ ਦਿਨ ਬਾਰੇ ਕੁਝ ਕਹਿਣਾ ਚਾਹੋਗੇ ਜੀ ਫਰਦਰ? ਦੇਖੋ, ਸਭ ਤੋਂ ਪਹਿਲਾਂ ਤਾਂ ਮੈਂ ਈਸਟ ਕੋਸਟ ਦੀਆਂ ਸਿੱਖ ਸੰਗਤਾਂ ਦਾ ਵੀ ਔਰ ਉਹਨਾਂ ਵੀਰਾਂ ਭੈਣਾਂ ਦਾ ਵੀ ਜਿਹੜੇ ਟੋਰਾਂਟੋ ਤੋਂ, ਕੈਲੀਫੋਰਨੀਆ ਤੋਂ ਔਰ ਈਵਨ ਸਰੀ ਤੋਂ ਵੀ ਫਲਾਈ ਕਰਕੇ ਆਏ। ਇਹ ਬੇਸ਼ੱਕ ਕੋਈ ਮਾਸ ਮੋਬਿਲਾਈਜੇਸ਼ਨ ਪ੍ਰੋਟੈਸਟ ਨਹੀਂ ਸਨ, ਇਹ ਰਿਪਰੈਜ਼ੈਂਟੇਟਿਵ ਪ੍ਰੋਟੈਸਟ ਸਨ, ਪਰ ਜਿਵੇਂ ਆਪ ਮੁਹਾਰੇ ਵੀ ਸਿੱਖ ਸੰਗਤਾਂ ਨੇ ਸ਼ਮੂਲੀਅਤ ਕੀਤੀ, ਖਾਸ ਤੌਰ ਤੇ ਡੈਲਾਵੇਅਰ ਔਰ ਕੱਲ੍ਹ ਵਾਲੇ ਪ੍ਰੋਟੈਸਟ, ਉਹਨਾਂ ਸਭ ਦਾ ਸ਼ੁਕਰੀਆ। ਮੈਂ ਸਮਝਦਾ ਵੀ ਅਲਟੀਮੇਟਲੀ ਇਹ ਪ੍ਰੋਟੈਸਟ ਆ ਜਿਸ ਨੂੰ ਅਸੀਂ ਖਾਲਿਸਤਾਨ ਰੈਲੀ ਦਾ ਨਾਂ ਦਿੰਦੇ ਹਾਂ, ਇਹ ਆਪਣੇ ਆਪ ਦੇ ਵਿੱਚ ਜਿੱਥੇ ਇੰਡੀਅਨ ਸਿਸਟਮ ਦੇ ਲਈ ਡਿਫਾਈਂਸ ਹੈ, ਉੱਥੇ ਵਾਰ ਕ੍ਰਿਮੀਨਲ ਮੋਦੀ ਨੂੰ ਇਹ ਮੈਸੇਜ ਵੀ ਜਾਂਦਾ ਹੈ, ਜਿਹੜੀ ਗੱਲ ਮੈਂ ਅਕਸਰ ਦੁਹਰਾਉਂਦਾ, ਜਿਹੜੀ ਕੁਲਦੀਪ ਨਈਅਰ ਨੂੰ 1996 'ਚ ਮੈਂ ਸ਼ਿਕਾਗੋ ਦੇ ਗੁਰਦੁਆਰਾ ਪੈਲੇਟਾਈਨ 'ਚ ਇੱਕ ਓਪਨ ਡਿਸਕਸ਼ਨ ਦੇ ਦੌਰਾਨ ਕਹੀ ਸੀ ਕਿ ਸਾਡਾ ਕਿਸੇ ਧਰਮ ਦੇ ਨਾਲ ਜਾਂ ਤੁਹਾਡੇ ਹਿੰਦੂ ਧਰਮ ਦੇ ਨਾਲ ਲੜਾਈ ਨਹੀਂ ਹੈ, ਸਾਡੀ ਲੜਾਈ ਇੰਡੀਅਨ ਸਟੇਟ ਨਾਲ ਹੈ, ਪਰ ਜਿਹੜੇ ਤੁਹਾਡੇ ਵਾਰ ਕ੍ਰਿਮੀਨਲ ਨੇ ਉਹਨਾਂ ਨੂੰ ਅਸੀਂ ਕਦੇ ਮੁਆਫ ਨਹੀਂ ਕਰਾਂਗੇ। ਸਾਡਾ ਮੁਲਕ ਜਦੋਂ ਬਣਿਆ, ਇਸ ਗੱਲ ਦਾ ਧਿਆਨ ਰਹੇ ਕਿ ਵੀ ਅਸੀਂ
ਤੁਹਾਨੂੰ ਅਕਾਊਂਟੇਬਲ ਬਣਾਵਾਂਗੇ, ਵਾਰ ਕ੍ਰਿਮੀਨਲਸ ਨੂੰ ਆਨਸਰੇਬਲ ਬਣਾਵਾਂਗੇ। ਵੀ ਵਿਲ ਚੇਜ਼ ਯੂ, ਫਾਈਂਡ ਯੂ, ਐਕਸਟ੍ਰਾਡਾਈਟ ਯੂ, ਟਰਾਈ ਯੂ ਐਂਡ ਹੈਂਗ ਯੂ। ਇਹ ਤਾਂ ਸਾਡੀ ਆਜ਼ਾਦ ਮੁਲਕ ਦੀ ਪ੍ਰੋਸੈਸ ਹੋਏਗੀ। ਲੇਕਿਨ ਇਸ ਵੇਲੇ ਜਿਹੜਾ ਸਭ ਤੋਂ ਵੱਡਾ ਵਾਰ ਕ੍ਰਿਮੀਨਲ ਇੰਡੀਆ ਦਾ ਪ੍ਰਾਈਮ ਮਿਨਿਸਟਰ ਮੋਦੀ, ਅਜੀਤ ਡੋਵਲ ਤਾਂ ਦੌੜ ਗਿਆ ਕਿਉਂਕਿ ਉਹਨੂੰ ਨੋਟਿਸ ਸਰਵ ਹੋਇਆ, ਜਿਹੜਾ ਲਾਸੂਟ ਫਾਈਲ ਕੀਤਾ ਔਰ ਸੰਮਨ ਹੋਣੇ ਸੀ। ਔਰ ਪਹਿਲਾਂ ਬਿਲਕੁਲ ਉਹਨਾਂ ਦੀ ਫੋਰਨ ਮਿਨਿਸਟਰੀ ਨੇ ਕਿਹਾ ਸੀ ਕਿ ਅਜੀਤ ਡੋਵਲ ਵਿਲ ਜੁਆਇਨ ਇਨ ਆਲ ਦਾ ਮੀਟਿੰਗਸ, ਸੋ ਉਹ ਆਇਆ ਨਹੀਂ ਹੈ। ਲੇਕਿਨ ਦੂਸਰੇ ਪਾਸੇ ਮੋਦੀ ਇਸ ਵੇਲੇ ਉਹਨੂੰ ਅਸੀਂ ਤਿੰਨੋਂ ਹੀ ਥਾਵਾਂ ਦੇ ਉੱਤੇ ਉਹਦੀ 3 ਦਿਨ ਦੀਆਂ ਇੰਗੇਜਮੈਂਟਸ ਦੇ ਦੌਰਾਨ ਫੁੱਲੀ ਐਕਸਪੋਜ਼ ਕੀਤਾ ਹੈ। ਮੀਡੀਆ ਨੇ ਇਹਨੂੰ ਵਾਈਡਲੀ ਕਵਰ ਕੀਤਾ ਹੈ ਔਰ ਭਾਰਤ ਦਾ ਮੀਡੀਆ, ਖਾਸ ਤੌਰ ਤੇ ਉਹਨਾਂ ਦਾ ਇਲੈਕਟ੍ਰੋਨਿਕ ਮੀਡੀਆ ਚੀਖ ਕੇ ਕਹਿ ਰਿਹਾ ਹੈ ਕਿ ਜੀ ਮੋਦੀ ਨਾਲ ਮੁਲਾਕਾਤ ਤੋਂ ਪਹਿਲਾਂ ਬਾਈਡਨ ਐਡਮਿਨਿਸਟ੍ਰੇਸ਼ਨ ਨੇ, ਵਾਈਟ ਹਾਊਸ ਨੇ ਜਿਹੜੀ ਹੈ ਖਾਲਿਸਤਾਨੀਆਂ ਨਾਲ ਮੀਟਿੰਗ ਕੀਤੀ। ਇਹ ਮੈਸੇਜ ਦੇ ਦਿੱਤਾ ਇੰਡੀਆ ਨੂੰ ਕਿ ਅਮਰੀਕਾ ਜਿਹੜਾ ਹੈ ਉਹ ਖਾਲਿਸਤਾਨ ਦੀ ਪਿੱਠ ਤੇ ਖੜਾ। ਔਰ ਮੈਂ ਸਮਝਦਾ ਵੀ ਬਹੁਤ ਵਾਰ ਕੁਝ ਜਿਹੜੇ ਡਿਪਲੋਮੈਟਿਕ ਦੁਨੀਆ ਦੇ ਮੈਸੇਜ ਹੁੰਦੇ ਨੇ ਉਹ ਬਿਨਾਂ ਬੋਲਿਆਂ ਦਿੱਤੇ ਜਾਂਦੇ ਨੇ। ਜਿਵੇਂ ਕਾਂਗਰਸਮੈਨਾਂ ਨੇ ਜਿਹੜਾ ਉਹ ਰੈਜ਼ੋਲੂਸ਼ਨ ਮੂਵ ਕੀਤਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਤੇ, ਜਾਂ ਅਮਰੀਕਨ ਅਦਾਲਤ ਨੇ ਇਹ ਇੰਡੀਅਨ ਸਟੇਟ ਗੁਪਤਾ, ਇਹ ਸਾਰੇ ਕ੍ਰਿਮੀਨਲਸ ਦੇ ਖਿਲਾਫ ਜਿਹੜੇ ਨੇ ਸਮਨ ਜਾਰੀ ਕੀਤੇ। ਸੋ ਅਸੀਂ ਸਮਝਦੇ ਹਾਂ ਕਿ ਇਹ, ਔਰ ਮੈਂ ਅਕਸਰ ਗੱਲ ਦੁਹਰਾਉਂਦਾ ਹੈ ਕਿ ਜਦੋਂ ਹਜ਼ਾਰਾਂ ਦੀ ਸਿੱਖ ਸੰਗਤਾਂ ਦੀ ਪਾਰਟਿਸਿਪੇਸ਼ਨ ਨੇ ਇਹ ਮੈਸੇਜ ਦਿੱਤਾ ਹੈ ਕਿ ਜਿੰਦਾ ਜਾਗਦਾ ਕੌਮ, ਜ਼ਿੰਦਾ ਕੌਮਾਂ ਦੇ ਵਿੱਚ ਉਹੀ ਸਪਿਰਿਟ ਹੁੰਦੀ ਹੈ, ਉਹ ਆਪਣੇ ਸ਼ਹੀਦਾਂ ਦੇ ਡੁੱਲੇ ਖੂਨ ਦਾ। ਪਹਿਲੀ ਵਾਰ ਉਹ ਡੱਬੀ ਬਾਜ਼ਾਰ ਰਾਹੀਂ ਲਾਹੌਰ ਦੇ ਵਿੱਚ ਦਾਖਲ ਹੋਏ ਸੀ। ਜੇ ਲੁਕਾਰਾ ਵਰਤਾਇਆ ਅਬਦਾਲੀ ਨੇ 1761 ਦੇ ਵਿੱਚ। ਵਿਦਿਨ 6 months ਅਬਦਾਲੀ ਨੂੰ ਹਰਾ ਜਿਹੜੀ ਉਹ ਲਗਾਤਾਰਤਾ ਦੇ ਨਾਲ ਸਾਂਭਦਾ ਦੰਡ ਭੇਦ ਜੋ ਭਾਰਤ ਦੇ ਵਿੱਚ ਹੋ ਰਿਹਾ ਹੈ। ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਖਿਲਾਫ NS 1 ਸਾਲ ਦਾ ਹੋਰ ਲਾ ਦਿੱਤਾ ਹੈ। ਕੌਮ ਨੇ ਯਕਜਹਿਦੀ ਇੱਕ ਮੁੱਠ ਦਾ ਸੋਲੀਡੈਰਿਟੀ ਦਾ ਇਜ਼ਹਾਰ ਕੀਤਾ ਹੈ। ਔਰ ਮੈਂ ਅਕਸਰ ਇਹ ਆਪਣੀਆਂ ਪ੍ਰੈਜੈਂਟੇਸ਼ਨ ਦੇ ਵਿੱਚ ਕਹਿੰਦਾ ਹਾਂ ਕਿ ਜਿਵੇਂ ਮੈਂ ਇਹੀ ਮੈਸੇਜ ਦੇਣਾ ਚਾਹੁੰਦਾ, ਜਦੋਂ ਅਸੀਂ ਜਥੇਬੰਦੀਆਂ ਇਕੱਠੇ ਹੁੰਦੀਆਂ ਤੇ ਸੰਗਤਾਂ ਦੇ ਵਿੱਚ ਵੀ ਬੜਾ ਉਤਸ਼ਾਹ ਹੁੰਦਾ ਹੈ। ਔਰ ਇਹੀ ਅੱਜ ਸਾਡੀ ਸਟ੍ਰੈਟਜੀ ਹੋਣੀ ਚਾਹੀਦੀ ਹੈ। ਕੋਈ ਇੱਕ ਪਾਰਟੀ ਨਾਲ ਸਾਨੂੰ ਆਪਣੀ ਸਟ੍ਰੈਟਜੀ ਬਣਾ ਕੇ ਆਜ਼ਾਦ ਖਾਲਿਸਤਾਨ ਹਾਸਲ ਕਰਨ ਦੇ ਲਈ ਫਾਈਨਲ ਹਮਲਾ ਮਾਰਨ ਦੀ ਲੋੜ ਹੈ। ਸਤਿਗੁਰੂ ਰਹਿਮਤ ਕਰਨਗੇ। ਗੁਰੂ ਨੇ ਕੌਮ ਨੂੰ ਬੇਘਰੇ ਨਹੀਂ ਰਹਿਣ ਦੇਣਾ। ਇਹ ਗੁਰੂ ਨੇ ਸਾਨੂੰ ਪਾਤਸ਼ਾਹਤ ਬਖਸ਼ੀ हुई है। इन गरीब सिखन को देऊं पातशाही, ये याद करें हमारी गुरियाई। 175 साल पहला ਅਸੀਂ ਮੌਜੂਦਾ ਇੰਗਲੈਂਡ ਤੋਂ ਦੁਗਣੀ ਟੈਰੀਟਰੀ ਵਾਲਾ ਖਾਲਿਸਤਾਨ ਸਿੱਖ ਐਮਪਾਇਰ ਉਸ ਦੇ ਮਾਲਕ ਸੀ। ਔਰ ਅਸੀਂ ਉਸੇ ਹੀ ਸਿੱਖ ਐਮਪਾਇਰ ਨੂੰ ਖਾਲਿਸਤਾਨ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤੇ ਸੋਵਰਨਿਟੀ, ਪ੍ਰਭੂ ਸੱਤਾ, ਬਾਦਸ਼ਾਹਤ ਦੀ ਮੁੜ ਬਹਾਲੀ ਦੀ ਗੱਲ ਹੈ। ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਖਾਲਿਸਤਾਨ ਬਹੁਤ ਜਲਦ ਇੱਕ ਰਿਐਲਿਟੀ ਹੋਣ ਜਾ ਰਿਹਾ ਹੈ। ਆਓ ਇੱਕ ਵਾਰ ਫੇਰ ਕਲਗੀਧਰ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਆਪਣਾ ਧਿਆਨ ਧਰ ਕੇ 35 ਮਿਲੀਅਨ ਸਿੱਖ ਨੇਸ਼ਨ ਆਪਣੇ ਨਿਸ਼ਾਨੇ ਖਾਲਿਸਤਾਨ ਦੇ ਲਈ
ਵਚਨਬੱਧਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀਓ। ਧੰਨਵਾਦ ਡਾਕਟਰ ਸਾਹਿਬ ਜੀਓ, ਬਹੁਤ ਬਹੁਤ ਸ਼ੁਕਰੀਆ ਜੀ। ਹਾਂਜੀ, ਇਹ ਸਨ ਡਾਕਟਰ ਅਮਰਜੀਤ ਸਿੰਘ ਜੀ ਜੋ ਕਿ ਵਾਸ਼ਿੰਗਟਨ DC ਤੋਂ ਆਉਂਦੇ ਹੈਗੇ ਨੇ ਪਾਰਟਿਸਿਪੇਟ ਕਰਨ